ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਇਹਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 11 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਜ਼ US ਕੈਨੇਡਾ ਬਾਰਡਰ ਬਲੇਨ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਸਾਰਿਆਂ ਨੂੰ ਧੰਨਵਾਦ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਗਵਰਨਮੈਂਟ ਸ਼ਟਡਾਊਨ ਹੁਣ ਜੋ ਆ ਉਹ ਆਲਮੋਸਟ ਓਪਨ ਹੋਣ ਜਾ ਰਹੀ ਹੈ ਹਜੇ 1-2 ਦਿਨਾਂ ਦੇ ਵਿੱਚ। ਤੇ ਟਰੈਵਲ ਇਸ਼ੂ ਜਿਹੜਾ ਆ ਉਹ ਹਜੇ ਵੀ ਬਹੁਤ ਵੱਡਾ ਬਣਿਆ ਹੋਇਆ ਹੈਗਾ ਆ। ਥੋੜੇ ਜਿਹੇ ਡੈਮੋਕ੍ਰੇਟਸ ਨੇ ਜਿਹੜੇ ਸੈਨੇਟਰ ਹੈਗੇ ਆ, ਉਹਨਾਂ ਨੇ ਰਿਪਬਲਿਕਨਸ ਦੇ ਨਾਲ ਰਲ ਕੇ ਪਿਛਲੀ ਰਾਤ ਜੋ ਫੰਡਿੰਗ ਮੈਜਰ ਸੀਗੇ ਉਸ ਨੂੰ ਅਪਰੂਵ ਕਰ ਦਿੱਤਾ, ਤਾਂ ਕਿ ਜਿਹੜਾ ਅਮਰੀਕਾ ਦੀ ਇਤਿਹਾਸ ਦੇ ਵਿੱਚ ਵਨ ਆਫ ਦਾ ਲੌਂਗੈਸਟ ਸ਼ਟਡਾਊਨ ਆ ਜੋ ਰਿਹਾ, ਉਸ ਨੂੰ ਖਤਮ ਕੀਤਾ ਜਾ ਸਕੇ। ਇਹਦੇ ਨਾਲ ਜਿਹੜੇ ਡੈਮੋਕ੍ਰੇਟਸ ਆ ਉਹ ਆਉਣ ਵਾਲੀਆਂ ਜਿਹੜੀਆਂ ਸਬਸਿਡੀਜ਼ ਆ ਹੈਲਥ ਦੀਆਂ, ਉਹ ਐਕਸਪਾਇਰ ਹੋਣ ਜਾ ਰਹੀਆਂ, ਉਹਨੂੰ ਐਕਸਟੈਂਡ ਕਰਨ 'ਚ ਕਾਮਯਾਬ ਨਹੀਂ ਹੋਏ ਹੈਗੇ। ਸੋ ਇਹਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਦੇ ਰੇਟ ਆ ਉਹ, ਚਲੋ ਇੰਸ਼ੋਰੈਂਸ ਦੇ ਰੇਟ ਤਾਂ ਸੇਮ ਆ, ਪਹਿਲਾਂ ਸਬਸਿਡੀ ਜ਼ਿਆਦਾ ਮਿਲਦੀ ਸੀ ਤਾਂ ਕਰਕੇ ਤੁਹਾਨੂੰ ਘੱਟ ਪੇ ਕਰਨਾ ਪੈਂਦਾ ਸੀ, ਪਰ ਹੁਣ ਜਿਹੜੀ ਸਬਸਿਡੀ ਜਦੋਂ ਹੁਣ ਕੱਟ ਹੋਊਗੀ ਤਾਂ ਫਿਰ ਉਹਦੇ ਨਾਲ ਜਿਹੜਾ ਆ ਰੇਟ ਤੁਹਾਡੇ ਵਧਣਗੇ। ਸੋ ਨੈਕਸਟ ਕੀ ਹੋਊਗਾ? ਨੈਕਸਟ ਹੁਣ ਇਹ ਜਿਹੜਾ ਬਿੱਲ ਆ ਇਹ ਹਾਊਸ ਦੇ ਵਿੱਚ ਜਾਊਗਾ। GOP ਦੇ ਜਿਹੜੇ ਲੀਡਰਸ ਆ ਉਹ ਆਸ ਰੱਖਦੇ ਆ ਵੀ ਇਹ ਕੱਲ ਨੂੰ ਪਾਸ ਹੋ ਜਾਊਗਾ, ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਇਹਦੇ ਉੱਤੇ ਸਾਈਨ ਕਰਕੇ ਇਸ ਨੂੰ ਬਿੱਲ ਬਣਾ ਦੇਣਗੇ। ਸਪੀਕਰ ਮਾਈਕ ਜੌਨਸਨ ਨੇ ਕਿਹਾ ਆ ਵੀ ਵੱਖ-ਵੱਖ ਜਿਹੜੇ ਫਰੈਕਸ਼ਨਸ ਕਾਨਫਰੰਸ ਉਹਨੂੰ ਪੈਕੇਜ ਕਰਨੀਆਂ ਪੈਣਗੀਆਂ। ਸ਼ਟਡਾਊਨ ਦੇ ਨਾਲ ਅਸਰ ਜਿਹੜਾ ਆ ਏਅਰਪੋਰਟਸ ਦੇ ਉੱਤੇ ਬਹੁਤ ਜ਼ਿਆਦਾ ਪਿਆ। 40 ਜਿਹੜੇ ਬਿਜ਼ੀਐਸਟ US ਦੇ ਏਅਰਪੋਰਟਸ ਆ ਉੱਥੇ ਜਿਹੜਾ ਆ ਜਿਹੜੀਆਂ ਫਲਾਈਟਸ ਦਾ 6% ਹੋਰ ਘੱਟ ਕੀਤੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਈਵਨ ਦੋ ਜੇ ਓਪਨ ਵੀ ਹੋ ਗਿਆ ਮੰਨ ਲਓ ਇਸ ਵੀਕਐਂਡ ਦੇ ਐਂਡ ਤੱਕ ਗਵਰਨਮੈਂਟ, ਤੇ ਇਹ ਸਾਰਾ ਕੁਛ ਨਾਰਮਲ ਹੋਣ ਦੇ ਲਈ ਜਿਹੜਾ ਏਅਰ ਟ੍ਰੈਫਿਕ ਹੈਗਾ ਆ ਉਹ ਥੈਂਕਸ ਗਿਵਿੰਗ ਤੱਕ ਦਾ ਸਮਾਂ ਜਿਹੜਾ ਆ ਉਹ ਲੱਗ ਜਾਊਗਾ। ਏਅਰ ਟ੍ਰੈਫਿਕ ਕੰਟਰੋਲਰਸ ਦਾ ਜਿਹੜਾ ਸੈਕਿੰਡ ਫੁੱਲ ਪੇ ਚੈੱਕ ਆ ਜਦੋਂ ਤੋਂ ਹੀ ਜਦੋਂ ਗਵਰਨਮੈਂਟ ਸ਼ਟਡਾਊਨ ਹੋਈ ਆ ਉਹ ਹਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਹੈਗਾ ਜੀ। ਸੋ ਜਿਹੜੀ ਡੀਲ ਬਣੀ ਆ ਹਰਜੋਤ ਸਿੰਘ ਜੀ, ਸੈਨੇਟ ਰਿਪਬਲਿਕਨ ਤੇ ਡੈਮੋਕ੍ਰੇਟਸ 40 ਦਿਨ 41 ਦਿਨ ਇਸੇ ਚੀਜ਼ ਦੇ ਉੱਤੇ ਅੜੇ ਰਹੇ ਸੀਗੇ ਵੀ ਜਿਹੜੇ ਅਫੋਰਡੇਬਲ ਕੇਅਰ ਐਕਟ ਜਿਹੜੇ ਟੈਕਸ ਕ੍ਰੈਡਿਟ ਆ ਜੋ ਇਸ ਸਾਲ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਖਤਮ ਹੋਣ ਜਾ ਰਹੇ ਆ, ਵੀ ਉਹਨੂੰ ਐਕਸਟੈਂਡ ਕੀਤਾ ਜਾਵੇ। ਹੁਣ ਇਹ ਜਿਹੜੀ ਡੀਲ ਬਣਾਈ ਹੈ ਇਹਦੇ ਵਿੱਚ ਕੁਛ ਨਹੀਂ ਹੈਗਾ ਇੱਦਾਂ। ਰਿਪਬਲਿਕਨਸ ਨੇ ਇਹਨਾਂ ਨੂੰ ਛੁੰਛਣਾ ਫੜਾਇਆ ਆ ਵੀ ਹਾਂ ਚੱਲ ਕੋਈ ਨਹੀਂ, ਆਪਾਂ ਇਹਦੇ ਤੇ ਨਾ ਡਿਫਰੈਂਟ ਜਿਹੜੀ ਵੋਟ ਆ ਉਹ ਦੁਬਾਰਾ ਹੁਣ ਕਰਾਵਾਂਗੇ।
ਇੱਕ ਐਨਾਲਿਸਿਸ ਦੱਸਦਾ ਹੈ ਵੀ ਜੇ ਤੁਹਾਡੀ ਉਮਰ 65 ਸਾਲ ਆ, 65 ਸਾਲ ਤੋਂ ਉੱਤੇ ਹੋ ਤੇ $60,000 ਜੇ ਤੁਹਾਡੀ ਇਨਕਮ ਆ, ਤਾਂ ਤੁਹਾਨੂੰ ਹੁਣ ACA ਸਬਸਿਡੀਜ਼ ਤੋਂ ਬਗੈਰ ਤਕਰੀਬਨ $900 ਤੋਂ $1,000 ਦਾ ਮਹੀਨੇ ਦਾ ਜਿਹੜਾ ਆ ਉਹ ਪ੍ਰੀਮੀਅਮ ਆ ਉਹ ਦੇਣਾ ਜਿਹੜਾ ਉਹ ਪਊਗਾ। ਸੋ ਰਿਪਬਲਿਕਨਸ ਓਬਾਮਾ ਕੇਅਰ ਜਿਹੜੀ ਅਫੋਰਡੇਬਲ ਕੇਅਰ ਐਕਟ ਆ ਉਸ ਦੇ ਤਕਰੀਬਨ ਸ਼ੁਰੂ ਤੋਂ ਹੀ ਉਲਟ ਰਹੇ ਆ। ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਇੱਕ ਵਾਰੀ ਇਹਨਾਂ ਨੇ ਉਲਟਾਉਣ ਦੀ ਵੀ, ਇਸ ਨੂੰ ਰੱਦ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਉਦੋਂ ਜਿਹੜੇ ਉਹ ਰਹਿ ਗਿਆ ਸੀਗਾ ਕੰਮ। ਪਰ ਇਹ ਆ ਵੀ ਹੁਣ ਇਸ ਡੀਲ ਦੇ ਵਿੱਚ ਕਹਿੰਦੇ ਵੀ 1 ਸਾਲ ਦੇ ਜਿਹੜੇ ਫੰਡਿੰਗ ਬਿਲਸ ਕਲੈਕਟਿਵਲੀ, ਜਿਸ ਨੂੰ ਮਿੰਨੀ ਬੱਸ ਆਖਿਆ ਜਿਹੜਾ ਉਹ ਜਾ ਰਿਹਾ, ਇੱਕ ਦੇ ਵਿੱਚ ਡਿਪਾਰਟਮੈਂਟ ਆਫ ਐਗਰੀਕਲਚਰ ਦਾ, ਜਿਹਦੇ ਵਿੱਚ ਸਨੈਪ ਦੀ ਜਿਹੜੀ ਫੰਡਿੰਗ ਆ ਉਹ ਇਨਕਲੂਡਡ ਹੋਊਗੀ। ਦੂਜੀ ਮਿਲਟਰੀ ਕੰਸਟਰਕਸ਼ਨ ਤੇ ਡਿਪਾਰਟਮੈਂਟ ਆਫ ਵੈਟਰਨਸ ਅਫੇਅਰਸ ਉਸ ਦੇ ਲਈ ਆ। ਤੇ ਤੀਜੀ ਜਿਹੜੀ ਇਸ ਦੇ ਵਿੱਚ ਹੋਊਗਾ ਸੈਲਰੀਜ਼ ਤੇ ਅਲਾਉੈਂਸ ਜਿਹੜੇ ਲੈਜਿਸਲੇਟਿਵ ਬ੍ਰਾਂਚ ਨੂੰ ਜਾਂਦੀਆਂ ਆ ਵੀ ਉਸ ਦੇ ਵਿੱਚ ਜਿਹੜੀਆਂ ਉਹ ਹੋਣਗੀਆਂ। ਸੋ ਹਾਊਸ ਦੇ ਵਿੱਚ ਕਹਿੰਦੇ ਵੀ ਇਹ ਬਿੱਲ ਨੂੰ ਹੁਣ ਕੰਸੀਡਰ ਕੀਤਾ ਜਾਊਗਾ। ਕੱਲ ਜਿਹੜੇ ਮਾਈਕ ਜੌਨਸਨ ਆ ਉਹਨਾਂ ਨੇ ਆਪਣੇ ਜਿਹੜੇ ਸਾਥੀ ਲਾਅ ਮੇਕਰਸ ਆ ਉਹਨਾਂ ਨੂੰ ਕਿਹਾ ਸੀਗਾ ਵੀ ਵਾਸ਼ਿੰਗਟਨ DC ਦੇ ਵਿੱਚ ਪਹੁੰਚੋ ਤੇ ਆਪਾਂ ਇਸ ਬਿੱਲ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾ ਸਕਦੇ ਆ। ਟਰੰਪ ਹੁਣਾਂ ਨੇ ਸੈਨੇਟ ਦੇ ਇਸ ਬਿੱਲ ਨੂੰ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਐਲਾਨਿਆ ਹੈਗਾ ਆ। ਅੱਜ ਜਿੱਦਾਂ ਇਹ ਵੀ ਨਾਲ ਦੱਸਦੇ ਜੇ ਵੀ ਅੱਜ ਵੈਟਰਨਸ ਡੇ ਆ, ਸੋ ਸਾਰੇ ਹੀ ਫੌਜੀਆਂ ਤੋਂ ਜਿਨ੍ਹਾਂ ਨੇ ਵੀ ਜਿਹੜੀਆਂ ਵੱਖ-ਵੱਖ ਫੌਜ ਦੀਆਂ, ਨੇਵੀ ਦੀਆਂ, 에ਅਰਫੋਰਸ ਦੀਆਂ, ਮਰੀਨਸ ਦੀਆਂ ਸ਼ਾਖਾਵਾਂ ਦੇ ਵਿੱਚ ਕੰਮ ਕੀਤਾ ਆ, ਵੈਟਰਨ ਜਿਹੜੇ ਉਹ ਰਹੇ ਆ ਜਾਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਐਕਟਿਵਲੀ ਡਿਊਟੀ ਦੇ ਉੱਤੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਆ ਅਮਰੀਕਾ ਦੇ ਵੱਲੋਂ ਤੇ ਅਮਰੀਕਾ ਦੇ ਜਿਹੜੇ ਉਹ ਨਿਵਾਸੀਆਂ ਦੇ ਵੱਲੋਂ। ਅਮਰੀਕੀਆਂ ਨੂੰ ਜਿਹੜਾ ਉਹ ਸੁਰੱਖਿਅਤ ਰੱਖਣ ਦੇ ਲਈ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ, ਬਲੀਦਾਨ ਜਿਹੜੇ ਉਹ ਦਿੰਦੇ ਆ, ਉਸ ਦਾ ਅਸੀਂ ਜਿਹੜਾ ਉਹ ਧੰਨਵਾਦ ਸਾਰੇ ਕਰਦੇ ਹਾਂ। ਜਿਨ੍ਹਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਉਹਨਾਂ ਨੂੰ ਕੋਟ ਪ੍ਰਣਾਮ ਵੀ ਆਪਾਂ ਜਿਹੜਾ ਉਹ ਕਰਦੇ ਹਾਂ। ਆਰਲਿੰਗਟਨ ਸਿਮੈਟਰੀ ਦੇ ਉੱਤੇ ਜਿਹੜੇ ਆ ਫੁੱਲ ਚੜਾਉਂਦੇ ਹੋਏ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਇਸ ਚੀਜ਼ ਦੇ ਬਾਬਤ ਵੀ ਜਿਹੜੀ ਸੈਨੇਟ ਬਿੱਲ ਆ ਉਸ ਨੂੰ ਲੈ ਕੇ ਆਖਿਆ ਵੀ ਭਾਈ ਇਹ ਇੱਕ ਬਹੁਤ ਵੱਡੀ ਜਿਹੜੀ ਉਹ ਜਿੱਤ ਜਿਹੜੀ ਉਹ ਹੈਗੀ ਆ। ਸੋ ਉਹਨਾਂ ਨੇ ਧੰਨਵਾਦ ਕੀਤਾ, ਕੰਗ੍ਰੈਚੁਲੇਟ ਕੀਤਾ ਜਿਹੜੇ ਜੌਨ ਥੂਨ ਜਿਹੜੇ ਖਾਸ ਕਰਕੇ ਮੈਜੋਰਟੀ ਲੀਡਰ ਨੇ ਤੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੂੰ, ਤੇ ਕਹਿੰਦੇ ਵੀ ਸਾਰੇ ਜਾਣਿਆਂ ਨੂੰ ਬਹੁਤ-ਬਹੁਤ ਇਸ ਚੀਜ਼ ਦੀ ਜਿਹੜੀ ਉਹ ਵਧਾਈ ਆ। ਕਹਿੰਦੇ ਵੀ ਇਹ ਕਲੋਜ਼ ਨਹੀਂ ਸੀ ਹੋਣਾ ਚਾਹੀਦਾ, ਸ਼ੁੱਡ ਨੈਵਰ ਹੈਵ ਬੀਨ ਕਲੋਜ਼ਡ। ਤੇ ਕਹਿੰਦੇ ਵੀ ਲੈਜਿਸਲੇਸ਼ਨ ਅੱਜ ਦਾ ਜਿਹੜਾ ਦਿਨ ਆ ਉਸ ਦੇ ਵਿੱਚ ਹਾਊਸ ਇਸ ਨੂੰ ਜਿਹੜਾ ਉਹ ਕੰਸੀਡਰ ਕਰੂਗਾ ਤੇ ਕੱਲ ਤੱਕ ਇਸ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਾ ਸਕਦੀ ਹੈਗੀ ਆ। ਸੋ ਸੈਨੇਟ ਨੇ ਜਿਹੜਾ ਪਾਸ ਕਰਕੇ ਹਾਊਸ ਨੂੰ ਘੱਲ ਦਿੱਤਾ ਆ। ਅੱਜ ਵੈਟਰਨਸ ਡੇ ਦੀ ਮੈਨੂੰ ਲੱਗਦਾ ਛੁੱਟੀ ਦੇ ਚੱਲਦੇ ਆ, ਕੱਲ ਨੂੰ ਜਦੋਂ ਹੁਣ ਦੁਬਾਰਾ ਹਾਊਸ ਖੁੱਲ੍ਹੇਗਾ ਤਾਂ ਉਦਣ ਜਿਹੜੀ ਇਹ ਵੋਟ ਹੋਊਗੀ। ਸੋ ਓਵਰਆਲ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਤੇ ਜਿਹੜਾ ਸ਼ਟਡਾਊਨ ਅੱਜ ਦਾ ਦਿਨ ਜਿਹੜਾ ਉਹ ਚੱਲਦਾ ਰਹੂਗਾ, ਕੱਲ ਤੋਂ ਸ਼ਟਡਾਊਨ ਜਿਹੜਾ ਆ ਉਹ ਮੁੜ ਕੇ ਖੁੱਲ ਸਕਦਾ ਹੈ। ਕੱਲ ਟਰੰਪ ਹੁਣਾਂ ਨੇ ਚੇਤਾਵਨੀ ਧਮਕੀ ਦਿੱਤੀ ਸੀਗੀ ਏਅਰ ਟ੍ਰੈਫਿਕ ਕੰਟਰੋਲਰਸ ਨੂੰ ਵੀ ਭਾਈ ਜਿਹੜੇ ਛੁੱਟੀਆਂ ਲਈ ਜਾਂਦੇ ਆ, ਜਿਹੜੇ ਨਹੀਂ ਆ ਰਹੇ, ਉਹਨਾਂ ਦੀ ਤਨਖਾਹ ਅਸੀਂ ਅਸਲ ਦੇ ਵਿੱਚ ਹੀ ਜਿਹੜੀ ਉਹ ਕੱਟ ਕਰ ਦੇਣੀ ਆ। ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ 2 ਤਨਖਾਹਾਂ ਜਿਹੜੀਆਂ ਉਹਨਾਂ ਦੀਆਂ ਮਿਸ ਹੋ ਚੁੱਕੀਆਂ, ਜਿਹੜੀ 15-15 ਦਿਨਾਂ ਬਾਅਦ ਅਕਸਰ ਜਿਹੜਾ ਚੈੱਕ ਆ ਉਹ ਆਉਂਦਾ ਹੁੰਦਾ ਸੀਗਾ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਸਟਾਪ ਗੈਪ ਫੰਡਿੰਗ ਆ ਇਹ ਬੇਸਿਕਲੀ ਜਨਵਰੀ ਤੱਕ ਹੋਊਗੀ। ਸੋ ਜਨਵਰੀ ਦੇ ਵਿੱਚ ਇਹ ਜਿਹੜਾ ਥੀਏਟਰ ਆ, ਪੋਲੀਟੀਕਲ ਥੀਏਟਰ ਆ, ਉਹ ਆਪਾਂ ਨੂੰ ਇੱਕ ਵਾਰੀ ਫੇਰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ ਆ। ਖਾਸ ਕਰਕੇ ਜੇ ACA ਨੂੰ ਲੈ ਕੇ ਜੇ ਇਹਨਾਂ ਨੇ ਦੁਬਾਰਾ ਵੋਟ ਕਰਵਾਈ, ਉਸ ਦੇ ਵਿੱਚ ਹੁੰਦੇ ਆ ਉਹ ਪਾਸ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ, ਸੋ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਉਹ ਭੰਬਲ ਭੁੱਸਾ ਜਿਹੜਾ ਉਹ ਬਣਿਆ ਆ। ਤਾਂ ਹੋ ਸਕਦਾ ਵੀ ਇੱਕ ਵਾਰੀ ਫੇਰ ਇਹਨਾਂ ਦੇ ਸਿੰਘ ਆ ਜਨਵਰੀ ਦੇ ਵਿੱਚ ਦੁਬਾਰਾ ਫਸ ਜਾਣ। ਜੀ ਹਰਜੋਤ ਸਿੰਘ ਜੀ। ਇਸ ਤਰ੍ਹਾਂ ਦੱਸਿਆ ਹੀ ਆ ਵੀ 에ਅਰਪੋਰਟਸ ਜਿਹੜੇ ਆ ਉਹ ਕਾਫੀ ਜ਼ਿਆਦਾ ਅਫੈਕਟ ਹੋਏ ਹੈਗੇ ਆ। ਸਾਊਥ ਵੈਸਟ 에ਅਰਲਾਈਨ ਦੀਆਂ 155 ਫਲਾਈਟਸ ਜਿਹੜੀਆਂ ਕੈਂਸਲ ਹੋਈਆਂ, ਡੈਲਟਾ ਦੀਆਂ 220, ਯੂਨਾਈਟਿਡ 에ਅਰਲਾਈਨ ਦੀਆਂ 269 ਤੇ ਅਮਰੀਕਨ 에ਅਰਲਾਈਨ ਦੀਆਂ 200 ਦੇ ਕਰੀਬ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਗਈਆਂ ਹੈਗੀਆਂ। ਸੋ ਸੁਪਰੀਮ ਕੋਰਟ ਜਿਹੜੀ ਆ ਲਾਸਟ ਨਾਈਟ ਤੱਕ ਜਿਹੜਾ ਅੱਜ ਕੰਮ ਕਰੂਗੀ, ਖਾਸ ਕਰਕੇ ਸਨੈਪ ਪ੍ਰੋਗਰਾਮ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਕੋਲ ਇਹ ਕੇਸ ਗਿਆ ਆ। ਜਿਹੜੇ 에ਅਰ ਟ੍ਰੈਫਿਕ ਕੰਟਰੋਲ ਸਟਾਫਿੰਗ ਪ੍ਰੋਬਲਮ ਆ ਉਹ ਨਿਊਯਾਰਕ ਤੇ ਲਾਸ ਵੈਗਸ ਦਾ ਜਿਹੜਾ 에ਅਰਪੋਰਟ ਆ ਉਹਨਾਂ ਨੂੰ ਜਿਹੜਾ ਜ਼ਿਆਦਾ ਅਸਰ ਕਰ ਰਹੇ ਹੈਗੇ ਆ। ਹਾਊਸ ਡੈਮੋਕ੍ਰੇਟਸ ਇਹ ਕਹਿੰਦੇ ਵੀ ਅਸੀਂ ਸਟਰੋਂਗਲੀ ਅਪੋਜ਼ ਕਰ ਰਹੇ ਹਾਂ ਇਸ ਬਿੱਲ ਨੂੰ, ਜਿਹੜਾ ਕਿ ਹੈਲਥ ਕੇਅਰ ਸਬਸਿਡੀਜ਼ ਨੂੰ ਐਡਰੈਸ ਨਹੀਂ ਕਰ ਰਿਹਾ। ਹਾਲਾਂਕਿ ਉਹਨਾਂ ਦੇ 8 ਜਿਹੜੇ ਸਾਥੀ ਹੈਗੇ ਆ ਉਹ ਆਲਰੇਡੀ
ਜਿਹੜੇ ਰਿਪਬਲਿਕਨਸ ਦਾ ਸਾਥ ਦੇ ਗਏ ਹੈਗੇ ਆ ਗਵਰਨਮੈਂਟ ਨੂੰ ਓਪਨ ਕਰਨ ਦੇ ਲਈ। ਸੋ ਕਾਫੀ ਕੁਝ ਜਿਹੜਾ ਇਹ ਚੱਲ ਰਿਹਾ ਹੈਗਾ। ਸੋ ਹੋਪਫੁਲੀ ਜਲਦੀ ਤੋਂ ਜਲਦੀ ਗਵਰਨਮੈਂਟ ਓਪਨ ਹੋ ਜਾਊਗੀ, ਪਰ ਇਹਦਾ ਸਾਰੇ ਦਾ ਅਸਰ ਆਮ ਅਮਰੀਕਨ ਲੋਕਾਂ ਤੇ ਬਹੁਤ ਵੱਡਾ ਪੈਣ ਜਾ ਰਿਹਾ ਜਦੋਂ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਜਿਹੜੇ ਹੈਲਥ ਇੰਸ਼ੋਰੈਂਸ ਦੇ ਮੰਥਲੀ ਬਿੱਲ ਆਣੇ ਆ, ਉਹ ਤੁਹਾਨੂੰ ਪਤਾ ਲੱਗਣਾ ਵੀ ਦੇਖੋ ਆਹ ਕੀ ਹੋ ਗਿਆ, ਇੰਨਾ ਜਿਹੜਾ ਮਹਿੰਗੇ ਰੇਟਸ ਹੋ ਗਏ ਹੈਗੇ। ਸੋ ਹਰਜੋਤ ਸਿੰਘ ਜੀ, ਇਸ ਦੇ ਵਿੱਚ ਫਿਰ ਬਹੁਤ ਸਾਰੇ ਜਿਹੜੇ ਖਾਸ ਕਰਕੇ ਨੌਜਵਾਨ ਆ ਜਿਹੜੇ ਉਹਨਾਂ ਦੇ ਮਨਾਂ 'ਚ ਹੁੰਦਾ ਵੀ ਚੱਲ ਯਾਰ ਆਪਾਂ ਕਿਹੜਾ ਬਿਮਾਰ ਹੋਣਾ, ਉਹ ਤਾਂ ਫਿਰ ਕੈਂਸਲ ਕਰਾ ਦੇਣਗੇ। ਇਸ ਤੋਂ ਇਲਾਵਾ ਬਹੁਤ ਪਰ ਫਿਰ ਉਹ ਪਲੰਟੀ ਵੀ ਲਾ ਰੱਖੀ ਆ ਨਾ ਇਨਕਮ ਦੇ ਉੱਤੇ, 2.5-3% ਉਹ ਵੀ ਆ। ਇਹ ਤਾਂ ਫਿਰ ਹੁਣ ਇੱਕ ਪਾਸੇ ਕੂਆਂ ਤੇ ਇੱਕ ਪਾਸੇ ਖਾਈ ਵਾਲਾ ਗੱਲ ਜਿਹੜੀ ਉਹ ਬਣ ਜਾਂਦੀ ਵੀ ਬੰਦਾ ਜਿੱਧਰ ਜਾਊ ਉਧਰ ਫਸੋ ਹੀ ਫਸੋ। ਪਲੱਸ ਇਹ ਚਲੋ ਕੁਛ ਵੀ ਆ, ਬਹੁਤ ਸਾਰੇ ਰਿਪਬਲਿਕਨ ਵੀ ਇਹਦੇ ਨਾਲ ਹੁਣ ਐਗਰੀ ਕਰਦੇ ਆ, ਈਵਨ ਮਾਰਜਰੀ ਟੇਲਰ ਵੀ ਕਹਿ ਰਹੀ ਆ ਵੀ ਜਿਹੜੀ ਓਬਾਮਾ ਕੇਅਰ ਦੇ ਨਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਸੀ 2015 ਤੋਂ ਪਹਿਲਾਂ, ਤੇ ਨੰਬਰ 1 ਬੈਂਕਰਪਸੀ ਦਾ ਕਾਰਨ ਅਮਰੀਕਾ 'ਚ ਹੈਲਥ ਇੰਸ਼ੋਰੈਂਸ ਬਿੱਲ ਹੀ ਹੁੰਦਾ ਸੀ। ਜੀ ਕਿਉਂਕਿ ਰੱਬ ਨਾ ਕਰੇ ਕਿਤੇ ਇੱਕ ਦਿਨ ਤੁਸੀਂ ਹਸਪਤਾਲ ਚਲ ਜਾਏ, ਤੁਹਾਡਾ $20-25,000 ਦਾ ਬਿੱਲ ਈਜ਼ੀਲੀ ਹੋ ਜਾਂਦਾ। ਸੋ ਇਹ ਇੱਕ ਵਧੀਆ ਬਣਿਆ ਸੀ ਓਬਾਮਾ ਕੇਅਰ ਦਾ, ਪਰ ਦੇਖਦੇ ਆ ਹੁਣ ਕੀ ਜਿਹੜਾ ਉਹਨਾਂ ਨੇ ਸਾਥ ਦਿੱਤਾ ਆ ਵੀ ਲੇਟਰ ਔਨ ਕੁਛ ਉਹਦੇ ਤੇ ਵਰਕਆਊਟ ਕਰਦੇ ਆ ਕਿ ਨਹੀਂ। ਜੀ ਬਿਲਕੁਲ। ਰਾਸ਼ਟਰਪਤੀ ਟਰੰਪ ਨੇ ਜਿਹੜੇ ਡਿਵੀਡੈਂਡਸ ਆ, ਟੈਰਿਫ ਡਿਵੀਡੈਂਡਸ ਦੇਣ ਦਾ ਜਿਹੜਾ ਇੱਕ ਆਈਡੀਆ ਫਲੋਟ ਕੀਤਾ ਵੀ $2,000 ਦੇ ਕਹਿੰਦੇ ਵੀ ਚੈੱਕ ਤੁਹਾਨੂੰ ਜਿਹੜੇ ਅਮਰੀਕਨਸ ਨੂੰ ਮਿਲਣਗੇ। ਕਿਹਨੂੰ ਮਿਲਣੇ, ਕਿਵੇਂ ਮਿਲਣਾ, ਡੀਟੇਲ ਕੁਛ ਵੀ ਜਿਹੜੀ ਉਹ ਨਹੀਂ ਕੀਤੀ। ਸੋ ਇੱਕ ਹਵਾ ਦੇ ਵਿੱਚ ਜਿਹੜਾ ਆ ਉਹਨਾਂ ਨੇ ਗੱਲ ਛੱਡੀ ਜਿਹੜੀ ਉਹ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਰੈਵਨਿਊ ਟੈਰਿਫ ਜਿਹੜੇ ਆਪਾਂ ਬ੍ਰਿੰਗ ਇਨ ਕਰ ਰਹੇ ਆ, ਜਿਹੜੀ ਅਮਰੀਕਨ ਬਿਜ਼ਨਸਿਸ ਦੇ ਦੁਆਰਾ ਮਨੀ ਪੇ ਕੀਤੀ ਜਾ ਰਹੀ ਹੈ ਤੇ ਆਮ ਕੰਜ਼ਿਊਮਰ ਜੋ ਉਸ ਟੈਰਿਫ ਨੂੰ ਪੇ ਕਰ ਰਿਹਾ ਆ, ਤੇ ਕਹਿੰਦੇ ਵੀ ਉਹ ਜਿਹੜਾ ਅਮਾਊਂਟ ਆ ਉਹ ਕੰਜ਼ਿਊਮਰ ਤੱਕ ਜਿਹੜਾ ਅਸੀਂ ਪਹੁੰਚਾਵਾਂਗੇ। ਇਸ ਆਈਡੀਏ ਦੇ ਵਿੱਚ ਅਜੇ ਤੱਕ ਕੋਈ ਵੀ ਡਿਟੇਲਡ ਪ੍ਰਪੋਜ਼ਲ ਨਹੀਂ ਆਇਆ ਵੀ ਕਿੰਨੇ ਦੀ ਜਿਹੜੀ ਇਨਕਮ ਵਾਲੇ ਲੋਕਾਂ ਨੂੰ ਇਹ ਚੈੱਕ ਮਿਲਨੇ ਆ, ਪਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਹਾਈ ਜਿਹੜੀ ਇਨਕਮ ਵਾਲੇ ਆ ਉਹਨਾਂ ਨੂੰ ਇਹ ਜਿਹੜੀਆਂ 2000 ਵਾਲੀਆਂ ਪੇਮੈਂਟ ਨਹੀਂ ਮਿਲਣਗੀਆਂ। ਇਹ ਅਜੇ ਆਈਡੀਆ ਹੀ ਆ, ਇਹ ਪ੍ਰਪੋਜ਼ਲ ਵੀ ਜਿਹੜਾ ਲਿਖਤੀ ਰੂਪ ਦੇ ਵਿੱਚ ਵੀ ਨਹੀਂ ਆਇਆ। ਇਹ ਟਰੰਪ ਹੁਣਾਂ ਨੇ ਇਸ ਗੱਲ ਨੂੰ ਜਿਹੜਾ ਅਜੇ ਬਿਆਨ ਜਿਹੜਾ ਉਹ ਕੀਤਾ ਹੈਗਾ ਆ। ਸੋ ਟੈਰਿਫ ਰੀਬੇਟ ਪਲਾਨ ਜਿਹੜਾ ਉਹਨਾਂ ਨੇ ਕੀਤਾ, ਹੁਣ ਇਹ ਨਾ ਹੋਵੇ ਵੀ ਇਹ ਮੋਦੀ ਹੁਣ ਵਾਂਗੂ 15 ਲੱਖ ਵਾਲਾ ਕਿਤੇ ਜੁਮਲਾ ਹੀ ਜਿਹੜਾ ਆ ਉਹ ਕਿਤੇ ਨਿਕਲ ਆਵੇ ਵੀ ਅਸਲ ਦੇ ਵਿੱਚ ਜਾਂਦੇ ਆ ਜਾਂ ਨਹੀਂ ਜਾਂਦੇ। ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਡੀਟੇਲਸ ਨਾ ਹੋਣ ਕਰਕੇ ਹਰ ਇੱਕ ਜਿਹੜੇ ਬਜਟ ਐਕਸਪਰਟਸ ਆ ਉਹ ਅੰਦਾਜ਼ੇ ਜਿਹੜੇ ਉਹ ਲਾ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੋ ਸਕਦਾ ਆ। ਸੋ ਇੱਕ ਐਰਿਕਾ ਯਾਰਕ ਨੇ ਟੈਕਸ ਫਾਊਂਡੇਸ਼ਨ, ਰਾਈਟ ਲੀਨਿੰਗ ਜਿਹੜੇ ਟੈਕਸ ਫਾਊਂਡੇਸ਼ਨ, ਉਸ ਦੀ ਵਾਈਸ ਪ੍ਰੈਜ਼ੀਡੈਂਟ ਆ ਫੈਡਰਲ ਟੈਕਸ ਪਾਲਿਸੀ ਦੀ, ਕਹਿੰਦੇ ਵੀ ਕੰਜ਼ਰਵੇਟਿਵ ਤੋਂ ਕੰਜ਼ਰਵੇਟਿਵ ਐਸਟੀਮੇਟ ਵੀ ਜੇ ਇਸ ਦੇ ਵਿੱਚ ਲਾਈਏ ਤਾਂ ਕਹਿੰਦੇ ਵੀ ਨੰਬਰਸ ਜਿਹੜੇ ਉਹ ਵਰਕ ਨਹੀਂ ਕਰ ਰਹੇ। ਸੋ ਰਾਈਟ ਵਿੰਗ ਲੀਨਿੰਗ ਹੀ ਜਿਹੜੀ ਫੈਡਰਲ ਟੈਕਸ ਪਾਲਿਸੀ ਵਾਲੀ ਵਾਈਸ ਪ੍ਰੈਜ਼ੀਡੈਂਟ ਆ ਉਹ ਇਹ ਦੱਸ ਰਹੀ ਆ। ਉਹਨਾਂ ਦੇ ਮੈਥ ਦੇ ਮੁਤਾਬਕ ਕਹਿੰਦੇ ਵੀ ਜੇ ਮੰਨ ਲਿਆ ਜਾਵੇ, ਉਦਾਹਰਨ ਦੇ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਵੀ ਜੇ $1 ਲੱਖ ਤੋਂ ਘੱਟ ਇਨਕਮ ਵਾਲਿਆਂ ਨੂੰ $2,000 ਤੁਸੀਂ ਦੇ ਰਹੇ ਆ, ਤਾਂ ਜਿੰਨੀ ਲੋਕ ਨੇ ਇਸ ਟਾਈਮ ਤੇ ਜਿੰਨਾ ਇਹ ਰੈਵਨਿਊ ਆਇਆ ਆ ਤੇ $100 ਬਿਲੀਅਨ ਦਾ ਗੈਪ ਆ। ਸੋ $100 ਬਿਲੀਅਨ ਵੱਧ ਜਿਹੜੇ ਉਹ ਦੇਣੇ ਪੈਣਗੇ ਜਿੰਨੀ ਇਹ ਇਨਕਮ ਦਾ ਦਾਅਵਾ ਕਰ ਰਹੇ ਆ ਟੈਰਿਫਸ ਦੇ ਨਾਲੋਂ। ਕਹਿੰਦੇ ਈਵਨ ਜੇ 75,000 ਜਾਂ ਉਸ ਤੋਂ ਘੱਟ ਵਾਲਿਆਂ ਨੂੰ ਵੀ ਤੁਸੀਂ ਦਿੰਦੇ ਆ ਤੇ ਤਾਂ ਵੀ ਜਿਹੜਾ ਆ ਇਹ ਕੰਮ ਬੈਲੈਂਸ ਜਿਹੜਾ ਆ ਉਹ ਨਹੀਂ ਇਸ ਦੇ ਵਿੱਚ ਹੋ ਰਿਹਾ। ਸੋ ਕਹਿੰਦੇ ਵੀ ਜੇ ਸਰਲ ਸ਼ਬਦਾਂ 'ਚ ਦੱਸਣਾ ਹੋਵੇ ਤਾਂ ਟਰੰਪ ਉਹਨਾਂ ਦਾ ਇਹ ਜਿਹੜਾ ਪ੍ਰਪੋਜ਼ਲ $2,000 ਦੇ ਚੈੱਕ ਵਾਲਾ, ਇਹਦੇ ਨਾਲ ਡੈਟ ਦੇ ਵਿੱਚ ਹੀ ਵਾਧਾ ਹੋਣਾ ਆ। ਅਸਲ ਜਿਹੜੀ ਇਹ ਟੈਰਿਫ ਦੇ ਰੈਵਨਿਊਜ਼ ਦੀ ਗੱਲ ਕਰ ਰਹੇ ਆ, ਉਹ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਉਹ ਰਹਿ ਜਾਣੀਆਂ ਆ। ਟਰੰਪ ਪ੍ਰਸ਼ਾਸਨ ਇਹ ਜਾਣ ਰਿਹਾ ਆ, ਇਹ ਹੁਣ ਉਹਨਾਂ ਨੂੰ ਪਤਾ ਆ ਵੀ ਲੋਕ ਹਰਟ ਜਿਹੜੇ ਆ ਇਹਨਾਂ ਸਾਰੇ ਪਾਲਿਸੀਜ਼ ਦੇ ਕਰਕੇ ਕਿਤੇ ਨਾ ਕਿਤੇ ਹੋ ਰਹੇ ਆ। ਇਕਨੋਮੀ ਜ਼ਿਆਦਾ ਗੁੱਡ ਨਾ ਕਰਨ ਕਰਕੇ ਅਫੋਰਡੇਬਿਲਟੀ ਨੂੰ ਲੈ ਕੇ ਕਾਫੀ ਰੌਲਾ ਜਿਹੜਾ ਉਹ ਪਿਆ ਆ। ਉੱਦਾਂ ਤਾਂ ਉਹ ਕਹਿੰਦੇ ਵੀ ਮੈਨੂੰ ਤਾਂ ਹੁਣ ਪੁੱਛੋ ਹੀ ਨਾ ਅਫੋਰਡੇਬਿਲਟੀ ਦੇ ਜਿਹੜੇ ਉਹ ਬਾਰੇ ਆਪਾਂ ਤਾਂ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕਰਤਾ ਸੀਗਾ ਵੀ ਚੱਕਰ ਹੀ ਕੋਈ ਨਹੀਂ, ਉਹ ਨਹੀਂ ਹੋਈ ਘੱਟ ਤੁਹਾਡੀ ਅਫੋਰਡੇਬਿਲਟੀ ਨਹੀਂ ਬਣੀ ਤਾਂ ਉਹਦੇ ਵਿੱਚ ਕਹਿੰਦੇ ਵੀ ਹੁਣ ਸਾਡਾ ਕੋਈ ਬੜਾ ਸਵਾਲ ਜਿਹੜੇ ਉਹ ਨਾ ਕੀਤਾ ਜਾਵੇ। ਸੋ ਹੁਣ ਉਤੋਂ ਟੈਰਿਫ, ਉਤੋਂ ਇਕਨੋਮੀ, ਇਹ ਸਾਰੀਆਂ ਚੀਜ਼ਾਂ ਨੇ ਅਜੇ ਸ਼ਾਰਟ ਟਰਮ ਪੇਨ ਜਿਹੜੀ ਆ ਉਹ ਲੋਕਾਂ ਨੂੰ ਲਗਾਤਾਰ ਜਿਹੜੀ ਉਹ ਦੇ ਰਹੀ ਆ। ਤੇ ਪਰ ਇਹ ਜਿਹੜਾ $2,000 ਦੇ ਡਿਵੀਡੈਂਡ ਵਾਲਾ ਜਿਹੜਾ ਆ ਕੰਮ ਆ ਉਹ ਕਿੱਦਾਂ ਆਊਗਾ, ਇਹ ਦੇਖਣ ਵਾਲੀ ਗੱਲ ਆ। ਇਸ ਦੇ ਉੱਤੇ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, ਉਹਨਾਂ ਨੇ ABC ਦੇ ਨਾਲ ਬੀਤੇ ਐਤਵਾਰ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਇਹ ਜਿਹੜਾ $2,000 ਦੇ ਡਿਵੀਡੈਂਡ ਦੀ ਗੱਲ ਜਿਹੜੀ ਉਹ ਕਰ ਰਹੇ ਆ, ਉਹ ਕਈ ਤਰੀਕਿਆਂ ਦੇ ਨਾਲ ਜਿਹੜਾ ਉਹ ਵੰਡਿਆ ਜਾ ਸਕਦਾ ਆ।
ਕਹਿੰਦੇ ਵੀ ਇਹ ਇੱਕ ਜਸਟ ਟੈਕਸ ਡਿਕਰੀਜ਼ ਵੀ ਹੋ ਸਕਦਾ ਹੈ, ਜਿਹੜਾ ਕਿ ਰਾਸ਼ਟਰਪਤੀ ਟਰੰਪ ਹੁਣਾਂ ਦਾ ਏਜੰਡਾ ਆ। ਨੋ ਟੈਕਸ ਔਨ ਟਿਪਸ, ਨੋ ਟੈਕਸ ਔਨ ਓਵਰਟਾਈਮ, ਨੋ ਟੈਕਸ ਔਨ ਸੋਸ਼ਲ ਸਿਕਿਉਰਿਟੀ ਇਸ ਦੇ ਵਿੱਚ ਆ। ਪਰ ਇਹ ਤਾਂ ਵੱਖਰੇ ਵਾਅਦੇ ਕੀਤੇ ਸੀਗੇ, ਇਹ ਸਾਰੇ ਜਿਹੜੇ ਟੈਰਿਫ ਦੇ ਨਾਲੋਂ ਹੁਣ ਉਹ ਵਾਅਦਿਆਂ ਨੂੰ ਇਹਦੇ ਨਾਲ ਜਿਹੜਾ ਤੁਸੀਂ ਜੋੜ ਕੇ ਲੋਕਾਂ ਨੂੰ ਹੁਣ ਫਿਰ ਕਮਲੀ ਜਿਹੜਾ ਬਣਾਉਣ ਵਾਲੀ ਗੱਲ ਆ, ਉਹ ਇਸ ਟਾਈਮ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਵਾਈਟ ਹਾਊਸ ਨੂੰ ਇਸ ਦੇ ਡਿਟੇਲਸ ਜਿਹੜੇ ਪਲਾਨ ਦੇ ਬਾਰੇ ਪੁੱਛਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹਨਾਂ ਨੇ ਇੰਨਾ ਹੀ ਜਵਾਬ ਦਿੱਤਾ ਵੀ ਐਡਮਿਨਿਸਟ੍ਰੇਸ਼ਨ ਵਚਨਬੱਧ ਆ ਵੀ ਇਹ ਜਿਹੜੀ ਰਾਸ਼ੀ ਅਸੀਂ ਇਕੱਤਰ ਕਰ ਰਹੇ ਹਾਂ ਟੈਰਿਫਸ ਦੇ ਜ਼ਰੀਏ, ਇਸ ਨੂੰ ਅਮਰੀਕਨ ਲੋਕਾਂ ਦੇ ਭਲਾਈ ਦੇ ਲਈ ਵਰਤਿਆ ਜਿਹੜਾ ਉਹ ਜਾਵੇਗਾ। ਸੋ ਰੈਵਨਿਊਜ਼ ਨੂੰ ਲੈ ਕੇ ਵੱਖ-ਵੱਖ ਆંકੜੇ ਟਰੰਪ ਹੁਣੀ ਅਕਸਰ ਜਿਹੜਾ ਉਹ ਆਖਦੇ ਰਹਿੰਦੇ ਆ, ਪਰ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੀ ਹੋਈ ਜਿਹੜੇ ਟੈਕਸ ਪਾਲਿਸੀ ਐਡਵਾਈਜ਼ਰ ਆ ਉਹ ਕਹਿ ਰਹੇ ਆ ਵੀ ਹਾਲ ਦੀ ਘੜੀ ਇਹ ਜਿਹੜੇ ਆંકੜੇ ਆ ਉਹ ਮੈਚ ਨਹੀਂ ਕਰਦੇ, ਜਿਸ ਇਹ ਮੈਚ ਜਿਹੜੇ ਉਹ ਨਹੀਂ ਕਰ ਰਹੇ ਜਿੰਨੇ ਤੁਸੀਂ ਰਾਸ਼ੀ ਦੇਣ ਦੀ ਗੱਲ ਕਰ ਰਹੇ ਹੋ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਲੋਕਾਂ ਨੂੰ $2,000 ਮਿਲੂਗਾ ਕਿ ਨਹੀਂ, ਪਰ ਉਹਨਾਂ ਨੇ ਸਟੇਟਮੈਂਟ ਜ਼ਰੂਰ ਜਾਰੀ ਕਰ ਦਿੱਤੀ ਹੈਗੀ ਆ। ਵਾਈਟ ਹਾਊਸ ਈਵਨ ਨੇ ਦੋ ਤਾਂ ਹਰਜੋਤ ਇਹ ਸਿੰਘ ਜੀ 2000 ਮਿਲ ਵੀ ਜਾਊਗਾ, ਉਹਦਾ ਤਾਂ ਵਨ ਟਾਈਮ ਆ। ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਪੱਕੀਆਂ, ਉਹਨਾਂ ਦਾ ਇਲਾਜ ਵੀ ਕੀ ਬਣੂਗਾ। ਜੀ। ਸੋ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਜੋ ਲੋਇਟ ਹੈਗੀ ਆ, ਉਹਨਾਂ ਨੇ ਤਾਂ ਇਹ ਕਿਹਾ ਵੀ ਇਹ ਦੇਣਾ ਆ $2,000, ਪਰ ਕਈ ਕਹਿ ਰਹੇ ਆ ਵੀ ਹੋ ਸਕਦਾ ਟੈਕਸ ਦੇ ਵਿੱਚ ਜਿਹੜੀ ਉਹ ਰੀਬੇਟ ਹੋਵੇ। ਸੋ ਅਗਲੀ ਖਬਰ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਕੈਨੇਡਾ ਦੇ ਵਿੱਚ ਹਿੰਦੁਸਤਾਨ ਦਾ ਜੋ ਐਕਸਟਰਨਲ ਅਫੇਅਰ ਮਿਨਿਸਟਰ ਆ ਜੈ ਸ਼ੰਕਰ, ਉਹ ਉੱਥੇ ਪਹੁੰਚਿਆ ਹੋਇਆ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਜਿਹੜਾ ਇੰਡੀਆ ਦੇ ਨਾਲ ਬਿਜ਼ਨਸ ਕਰਨ ਦੀ ਜਿਹੜੀ ਗੱਲਬਾਤ ਆ ਉਹ ਪੂਰੀ ਤਰ੍ਹਾਂ ਤੋਰ ਰੱਖੀ ਹੈਗੀ ਆ। ਤੇ ਪਿਛਲੇ ਦਿਨਾਂ ਦੇ ਵਿੱਚ ਦੋ ਜਿਹੜੀਆਂ ਬਹੁਤ ਵੱਡੀਆਂ ਰਿਪੋਰਟਸ ਆਈਆਂ ਸੀਗੀਆਂ, ਉਹਨਾਂ ਨੂੰ ਲੈ ਕੇ ਜਿਸ ਹਿਸਾਬ ਦੇ ਨਾਲ ਭਾਰਤ ਦੀ ਸਰਕਾਰ ਡਾਇਰੈਕਟਲੀ ਲਿੰਕ ਹੋਈ ਹੈਗੀ ਆ ਹੋਮ ਮਿਨਿਸਟਰ ਤੱਕ, ਵੀ ਕਿਸ ਤਰ੍ਹਾਂ ਕੈਨੇਡੀਅਨ ਸਿੱਖਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਸਬੰਧ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਇੱਕ ਲੈਟਰ ਲਿਖਿਆ ਹੈਗਾ ਇੰਡੀਆ ਦੇ ਜੈ ਸ਼ੰਕਰ ਦੇ ਕੈਨੇਡਾ ਵਿੱਚ ਆਉਣ ਤੋਂ। ਉਹਨਾਂ ਨੇ ਇਹ ਲਿਖਿਆ ਵੀ ਮਾਰਕ ਕਾਰਨੀ ਨੂੰ, ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ, ਸਿੱਖ ਲਾਈਵਸ ਆਰ ਨਾਟ ਨੈਗੋਸ਼ੀਏਬਲ, ਤੇ ਜਿਹੜੀ ਸਿੱਖਾਂ ਦੀਆਂ ਜ਼ਿੰਦਗੀਆਂ ਆ ਉਹਨਾਂ ਦੇ ਬੇਸ ਦੇ ਉੱਤੇ ਤੁਸੀਂ ਨੈਗੋਸ਼ੀਏਟ ਨਹੀਂ ਕਰ ਸਕਦੇ ਹੈਗੇ। ਸੋ ਕਾਫੀ ਲੰਮਾ ਚੌੜਾ ਲਿਖਿਆ, ਉਹਦੇ ਵਿੱਚ ਉਹਨਾਂ ਨੇ ਪੂਰਾ ਹੀ ਲਿਖਿਆ ਆ ਵੀ ਕਿਉਂ ਜਿਹੜੇ ਇੰਟੀਮੀਡੇਟ ਹੋ ਰਹੇ ਆ, ਟਰਾਂਸਨੈਸ਼ਨਲ ਆਪਰੇਸ਼ਨ ਹੋ ਰਿਹਾ ਸਿੱਖਾਂ ਦੇ ਉੱਤੇ, ਤੇ ਸਿੱਖ ਕੈਨੇਡੀਅਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਪਰ ਦੂਸਰੇ ਪਾਸੇ ਜਿਹੜਾ ਆ ਤੁਸੀਂ ਆਪਣਾ ਜਿਹੜਾ ਬਿਜ਼ਨਸ ਆ ਉਹਨੂੰ ਜਿਹੜਾ ਸ਼ੁਰੂ ਕੀਤਾ ਹੋਇਆ ਹੈਗਾ ਆ। ਈਵਨ ਕੈਨੇਡਾ ਦੀਆਂ ਸੀਸਸ ਵਰਗੀ ਆਰਗੇਨਾਈਜੇਸ਼ਨ ਦੇ ਜਿਹੜੇ ਟੌਪ ਦੇ ਡਾਇਰੈਕਟਰ ਰਹਿ ਚੁੱਕੇ ਆ, ਉਹ ਜੋ ਬੁੱਕ ਵੀ ਲਿਖ ਰਿਹਾ ਟਰਾਂਸਨੈਸ਼ਨਲ ਆਪਰੇਸ਼ਨ ਤੇ, ਉਹਨਾਂ ਨੇ ਵੀ ਕਲੀਅਰਲੀ ਦੱਸਿਆ ਵੀ ਕਿਸ ਤਰ੍ਹਾਂ ਜਿਹੜੇ ਉਹ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਕਿਸ ਤਰ੍ਹਾਂ ਹੋਰ ਬਿਜ਼ਨਸਮੈਨਾਂ ਦੇ ਕਤਲ ਹੋ ਰਹੇ ਹੈਗੇ ਆ। ਹੁਣ ਰੀਸੈਂਟਲੀ ਉੱਥੇ ਦਰਸ਼ਨ ਸਿੰਘ ਸਾਹਸੀ, ਜੋ ਕਿ ਬਹੁਤ ਹੀ ਅਮੀਰ ਆਪਣਾ ਪੰਜਾਬੀ ਬੰਦਾ ਸੀ, 4000 ਦੇ ਕਰੀਬ ਉਹਦੇ EMPLOYEE ਸੀ, ਬਹੁਤੇ ਉਹਨਾਂ 'ਚ ਪੰਜਾਬੀ ਕੰਮ ਕਰਦੇ ਸੀ, ਉਹਨੂੰ ਸ਼ਰੇਆਮ ਗੋਲੀਆਂ ਨਾਲ ਮਾਰ ਦਿੱਤਾ ਗਿਆ। ਸੋ ਕਿਸ ਤਰ੍ਹਾਂ ਜੋ ਭਈ ਉੱਥੇ ਦੇ ਜਿਹੜੇ ਗੈਂਗਸਟਰ ਹੈਗੇ ਆ, ਉਹ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਨੂੰ ਮਾਰ ਰਹੇ ਆ। ਹੁਣ ਇਸ਼ੂ ਤਾਂ ਇਹ ਵੀ ਬਣਦਾ ਹੈਗਾ ਵੀ ਜੇ ਭਾਰਤ ਦੀ ਸਰਕਾਰ ਕੈਨੇਡਾ ਤੋਂ ਐਕਸਟ੍ਰਾਡਾਈਟ ਕਰ ਸਕਦੀ ਆ ਲੋਕਾਂ ਨੂੰ, ਤੇ ਕੈਨੇਡਾ ਦੀ ਸਰਕਾਰ ਇੰਡੀਆ ਤੋਂ ਕਿਉਂ ਨਹੀਂ ਉਹਨਾਂ ਨੂੰ ਐਕਸਟ੍ਰਾਡਾਈਟ ਕਰ ਸਕਦੀ, ਜਿਹੜੀ ਆਰਗੇਨਾਈਜੇਸ਼ਨ ਨੂੰ ਆਲਰੇਡੀ ਇਹਨਾਂ ਨੇ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤਾ ਹੈਗਾ। ਸੋ ਇਹਦੇ ਵਿੱਚ ਉਹਨਾਂ ਨੇ ਜਿਹੜੀ ਕੈਨੇਡਾ ਦੀ ਸਰਕਾਰ ਆ, ਉਹਨਾਂ ਨੂੰ ਲੈਟਰ ਤਾਂ ਬਹੁਤ ਲੰਮਾ ਆ, ਟਾਈਮ ਲੱਗਣਾ, ਤੇ ਮੇਨ ਪੁਆਇੰਟ ਜੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਜਾਵਾਂ, ਉਹਨਾਂ ਨੇ ਇਹ ਕਿਹਾ ਵੀ ਇੰਡੀਅਨ ਐਸਪੀਓਨਾਜ ਏਜੰਟਸ ਨੂੰ ਕੈਨੇਡਾ ਦੀ ਧਰਤੀ ਤੋਂ ਪਬਲਿਕਲੀ ਬਾਹਰ ਕੀਤਾ ਜਾਵੇ। ਜਿਹੜੇ ਭਾਰਤ ਦੀ ਸਰਕਾਰ ਦੇ ਨਾਲ ਰਲ ਕੇ ਜਾਂ ਭਾਰਤ ਦੀ ਸਰਕਾਰ ਦੇ ਬੰਦੇ ਹੈਗੇ ਆ, ਉਹ ਕੈਨੇਡਾ ਦੇ ਵਿੱਚ ਇਹ ਕੰਮ ਕਰਦੇ ਆ, ਉਹਨਾਂ ਨੂੰ ਪੂਰੀ ਤਰ੍ਹਾਂ ਇੱਥੇ ਬੰਦ ਕੀਤਾ ਜਾਵੇ। ਸੈਂਕਸ਼ਨਸ ਐਂਡ ਪ੍ਰੋਸੀਕਿਊਟ ਦਾ ਆਰਕੈਸਟ੍ਰੇਟਰਸ, ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਉਹਨਾਂ ਦੇ ਸੈਂਕਸ਼ਨਸ ਲਾਓ, ਉਹਨਾਂ ਨੂੰ ਜਿਹੜਾ ਪ੍ਰੋਸੀਕਿਊਟ ਕਰੋ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਇਨਕਲੂਡਿੰਗ ਕਹਿੰਦੇ ਪਈ ਜਿਹੜਾ ਉੱਥੇ ਦਾ ਹੋਮ ਮਿਨਿਸਟਰ ਆ ਅਮਿਤ ਸ਼ਾਹ, ਪ੍ਰੋਟੈਕਟ ਸਿੱਖ ਕੈਨੇਡੀਅਨਸ ਅੰਡਰ ਥ੍ਰੈਟ। ਹੁਣ ਕਿੰਨੇ ਲੋਕ ਕੈਨੇਡਾ ਦੇ ਜਿਹੜੇ ਸਿੱਖ ਆ ਉਹ ਬਾਹਰ ਆਏ ਆ, ਵੀ ਦੇਖੋ ਸਾਨੂੰ ਜਿਹੜੀ ਆ ਉੱਥੇ ਦੀ ਪੁਲਿਸ ਆ ਕੇ ਕਹਿ ਰਹੀ ਆ ਵੀ ਤੁਸੀਂ ਜਿਹੜੀ ਆ ਤੁਹਾਡੀ ਲਾਈਫ ਨੂੰ ਖਤਰਾ ਆ, ਬੀ ਕੇਅਰਫੁਲ। ਤੇ ਇਹ ਹੁਣ ਇਹ ਕੈਨੇਡਾ ਦੀ ਸਰਕਾਰ ਦੀ ਜ਼ਿੰਮੇਵਾਰੀ ਆ, ਨਾ ਕਿ ਜਿਹੜੇ ਲੋਕ ਆ ਉਹਨਾਂ ਦੀ ਹੈਗੀ ਆ।
ਲਾਂਚ ਏ ਪਬਲਿਕ ਇਨਕੁਆਇਰੀ। ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਰਿਕੁਐਸਟ ਕੀਤਾ ਵੀ ਕੈਨੇਡਾ ਦੀ ਸਰਕਾਰ ਨੂੰ ਇੱਕ ਪਬਲਿਕ ਇਨਕੁਆਇਰੀ ਜਿਹੜੀ ਆ ਉਹ ਬਿਠਾਉਣੀ ਚਾਹੀਦੀ ਆ, ਤਾਂ ਕਿ ਸਾਰੇ ਜਿਹੜੇ ਇਸ਼ੂ ਆ ਉਹਨੂੰ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਕੀਤਾ ਜਾ ਸਕੇ। ਸੋ ਦਨੀਸ਼ ਸਿੰਘ ਪ੍ਰੈਜ਼ੀਡੈਂਟ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ, ਉਹਨਾਂ ਨੇ ਇਹ ਜਿਹੜਾ ਲੈਟਰ ਆ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਮਾਰਕ ਕਾਰਨੀ ਉਹਨਾਂ ਨੂੰ ਇਹ ਲਿਖਿਆ ਆ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਜਿਹੜੀ ਮੀਟਿੰਗ ਆ ਇੰਡੀਆ ਦੇ ਫੋਰਨ ਮਿਨਿਸਟਰ ਦੇ ਨਾਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਹੋਣ ਜਾ ਰਹੀ ਹੈ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਅਪੀਲਸ ਕੋਰਟ ਨੇ ਨੌਨ ਡੋਮਿਸਾਈਲਡ ਸੀਡੀਐਲ ਨੂੰ ਲੈ ਕੇ ਇੱਕ ਇਸ਼ੂ ਕੀਤਾ ਆ, ਆਰਡਰ ਇਸ਼ੂ ਕੀਤਾ ਆ। ਉਹਦੇ ਬਾਰੇ ਡਿਸਕਸ਼ਨ ਜਿਹੜੀ ਉਹ ਕਰਾਂਗੇ ਤੇ ਹੋਰ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਫੈਡਰਲ ਅਪੀਲ ਕੋਰਟ ਨੇ ਕੱਲ ਇੱਕ ਆਰਡਰ ਜਾਰੀ ਕੀਤਾ ਆ। ਇਹ ਟਰੱਕਰਸ ਦੇ ਲਈ ਜਿਹੜੇ ਖਾਸ ਕਰਕੇ ਨਾਨ ਡੋਮਿਸਾਈਲਡ ਸੀਡੀਐਲ ਹੋਲਡਰਸ ਆ ਉਹਨਾਂ ਦੇ ਲਈ ਇਹ ਅਹਿਮ ਖਬਰ ਆ। ਤੇ ਉਹਨਾਂ ਨੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਉਸ ਐਨਫੋਰਸਮੈਂਟ ਦੇ ਉੱਤੇ ਆਰਜੀ ਤੌਰ ਦੇ ਉੱਤੇ ਟੈਂਪਰੇਰੀ ਰੋਕ ਲਾ ਦਿੱਤੀ ਆ। ਤੇ ਕਹਿੰਦੇ ਵੀ ਜਿਹੜਾ ਐਮਰਜੈਂਸੀ ਫਾਈਨਲ ਰੂਲ ਤੁਸੀਂ ਐਲਾਨਿਆ ਸੀਗਾ ਵੀ ਜਿਸ ਦੇ ਵਿੱਚ ਜਿਹੜੇ ਨਾਨ ਸਿਟੀਜ਼ਨਸ ਆ, ਖਾਸ ਕਰਕੇ ਜਿਹੜੇ ਵਰਕ ਪਰਮਿਟ ਹੋਲਡਰਸ ਆ, ਵੀ ਉਹ ਸੀਡੀਐਲ ਨਹੀਂ ਲੈ ਸਕਦੇ, ਉਹਦੇ ਉੱਤੇ ਉਸ ਐਲਾਨ ਦੇ ਉੱਤੇ ਇਹਨਾਂ ਨੇ ਰੋਕ ਲਾਈ ਆ। ਉਸ ਫਾਈਨਲ ਰੂਲ ਦੇ ਉੱਤੇ ਪੌਜ਼ ਲਾ ਦਿੱਤੀ ਆ। ਜਿਹੜਾ ਆਰਡਰ ਆਇਆ ਆ ਯੂਐਸ ਜਿਹੜੇ ਅਪੀਲਸ ਕੋਰਟ ਦਾ, ਫੈਡਰਲ ਕੋਰਟ ਦਾ, ਉਹਨਾਂ ਨੇ ਕਿਹਾ ਜਿਹੜੀ FMCSA ਆ ਉਹਨਾਂ ਦੀ ਜਿਹੜੀ ਇੰਟਰਮ ਫਾਈਨਲ ਰੂਲ ਸੀਗਾ ਉਹ ਐਡਮਿਨਿਸਟ੍ਰੇਟਿਵਲੀ ਸਟੇ ਆ ਉਹਦੇ ਉੱਤੇ ਪੈਂਡਿੰਗ ਫਰਦਰ ਆਰਡਰ ਆਫ ਦਾ ਕੋਰਟ। ਜਿੰਨੀ ਦੇਰ ਤੱਕ ਹੁਣ ਇਹ ਅਦਾਲਤ ਅਗਲਾ ਹੋਰ ਫੈਸਲਾ ਨਹੀਂ ਲੈਂਦੀ ਉਨੀ ਦੇਰ ਤੱਕ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਆ। ਇਸ ਕਾਨੂੰਨ ਦੇ ਨਾਲ 2 ਲੱਖ ਤੋਂ ਵੱਧ ਜਿਹੜੇ ਨਾਨ ਡੋਮਿਸਾਈਲਡ ਸੀਡੀਐਲ ਹੋਲਡਰਸ ਆ ਉਹਨਾਂ ਨੂੰ ਕਮਰਸ਼ੀਅਲ ਕੰਮ ਤੋਂ ਬਾਹਰ ਹੋਣਾ ਪੈਣਾ ਸੀਗਾ, ਪਰ ਹੁਣ ਫੈਡਰਲ ਕੋਰਟ ਨੇ ਇਹਨਾਂ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਬਾਹ ਫੜੀ ਆ। ਉਹਨਾਂ ਨੇ ਕਿਹਾ ਵੀ ਇਸ ਆਰਡਰ ਦਾ ਮਤਲਬ ਇਹ ਨਾ, ਇਸ ਨੂੰ ਫਾਈਨਲ ਰੂਲਿੰਗ ਦਾ ਜਿਹੜਾ ਉਹ ਸਮਝਿਆ ਜਾਵੇ। ਇਹਦੇ ਨਾਲ ਹੁਣ ਅਸੀਂ ਮੌਕਾ ਦੇਣਾ ਆ ਇਹ ਜਿਹੜੀ ਰਿਵਿਊ ਜਿਹੜੀ ਪੈਂਡਿੰਗ ਪਿਆ ਆ ਉਸ ਨੂੰ ਚੰਗੀ ਤਰ੍ਹਾਂ ਜਿਹੜੀ ਆ ਉਹ ਜਾਂਚ ਪੜਤਾਲ ਕਰਕੇ ਘੋਖ ਕਰਕੇ ਫਿਰ ਜਿਹੜਾ ਆਪਣੀ ਅਦਾਲਤ ਆ ਇਹ ਪੂਰਨ ਫੈਸਲਾ ਜਿਹੜਾ ਆ ਉਹ ਸੁਣਾਵੇਗੀ। ਸੋ ਯੂਐਸ ਕੋਰਟ ਆਫ ਅਪੀਲਸ ਡਿਸਟ੍ਰਿਕਟ ਆਫ ਕੋਲੰਬੀਆ ਦੇ ਸਰਕਟ ਕੋਰਟ ਦੇ ਵਿੱਚ ਇਹ ਜਿਹੜਾ ਜਿੱਦਣ ਹੀ ਇੰਟਰਮ ਫਾਈਨਲ ਰੂਲ ਪਾਇਆ ਗਿਆ ਸੀ ਉਸ ਟਾਈਮ ਦੇ ਉੱਤੇ ਇੱਕ ਓਨਰ ਆਪਰੇਟਰ ਜਿਸ ਦੀ ਹੁਣ ਛੋਟੀ ਜੀ ਫਲੀਟ ਆ, ਰਿਵੇਰਾ ਲੁਹਾਨ ਕਰਕੇ ਉਸਦਾ ਨਾਂ ਆ, ਉਹਨੇ ਇਹ ਲਾਸੂਟ ਦਰਜ ਜਿਹੜਾ ਉਹ ਕੀਤਾ ਸੀਗਾ। ਸੋ 29 ਸਤੰਬਰ ਨੂੰ ਐਮਰਜੈਂਸੀ ਫਾਈਨਲ ਰੂਲਿੰਗ ਜਿਹੜੀ ਆ ਉਹ ਕੀਤੀ ਸੀ, ਜਿਸ ਦੇ ਨਾਲ ਕਿਹੜੇ ਲੋਕਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲ ਸਕਦਾ ਆ ਉਸ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਕੱਸਿਆ ਗਿਆ ਸੀ, ਜਿਸ ਕਰਕੇ ਜਿਹੜੇ ਨਾਨ ਡੋਮਿਸਾਈਲਡ ਜਾਂ ਨਾਨ ਸਿਟੀਜ਼ਨਸ ਆ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਆ, ਵਰਕ ਪਰਮਿਟ ਵਾਲੇ ਆ, ਖਾਸ ਕਰਕੇ ਉਹਨਾਂ ਉੱਤੇ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਅਸਰ ਪੈਣਾ ਸੀ। DOT ਨੇ ਕਿਹਾ ਸੀਗਾ ਵੀ ਸੀਡੀਐਲ ਇਸ਼ੂਨ ਦੇ ਪ੍ਰੋਟੋਕਾਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ, ਜਿਹਦੇ ਕਰਕੇ ਇਹਨਾਂ ਨੇ ਇਹ ਸਖਤ ਕਾਨੂੰਨ ਲਿਆਂਦਾ ਸੀਗਾ। ਸੋ ਇਹ ਜਿਹੜਾ ਲਾਸੂਟ ਆ 2 ਹਫ਼ਤੇ ਜਿਹੜਾ ਦੱਸਿਆ ਵੀ ਓਨਰ ਆਪਰੇਟਰ ਦੁਆਰਾ ਲਿਆਂਦਾ ਗਿਆ, ਜੋ ਕਿ ਅਮਰੀਕਾ 'ਚ 2 ਵਾਰੇ ਪਹਿਲਾਂ ਆਇਆ ਸੀ ਤੇ ਹੁਣ ਇੱਕ ਛੋਟੀ ਫਲੀਟ ਰਨ ਕਰਦਾ ਆ। ਵੈਂਡੀ ਲਿਊ ਅਟਰਨੀ ਆ ਪਬਲਿਕ ਸਿਟੀਜ਼ਨ ਲਿਟੀਗੇਸ਼ਨ ਗਰੁੱਪ ਦੇ ਵੱਲੋਂ, ਜਿਨ੍ਹਾਂ ਨੇ ਇਹ ਕੇਸ ਲਿਆਂਦਾ ਸੀ ਰਿਵੇਰਾ ਲੁਹਾਨ ਵਰਸਸ FMCSA ਨੇ ਕੱਲ ਕਿਹਾ ਸੀਗਾ ਵੀ ਉਹ ਅੱਜ ਤੋਂ ਯਾਨੀ ਕਿ 11 ਨਵੰਬਰ ਤੋਂ ਜਿਹੜੀਆਂ ਸਟੇਟ ਲਾਇਸੈਂਸਿੰਗ ਏਜੰਸੀਜ਼ ਆ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਦਊਗੀ। ਅਜੇ 2-4 ਦਿਨ ਪਹਿਲਾਂ ਪਿਛਲੇ ਵੀਕ ਦੇ ਵਿੱਚ ਕੈਲੀਫੋਰਨੀਆ ਦੀ ਜਿਹੜੀ DMV ਆ ਉਹਨਾਂ ਨੇ ਉਹ ਸਾਰੇ ਵਰਕ ਪਰਮਿਟ ਹੋਲਡਰ ਲੋਕਾਂ ਨੂੰ ਚਿੱਠੀਆਂ ਈਮੇਲਸ ਜਿਹੜੀਆਂ ਉਹ ਘੱਲੀਆਂ ਸੀਗੀਆਂ, ਜਿਹਦੇ ਵਿੱਚ ਉਹ ਕਹਿੰਦੇ ਸੀ ਵੀ ਜਿਨ੍ਹਾਂ ਦਾ ਡਰਾਈਵਿੰਗ ਲਾਇਸੈਂਸ ਬਾਅਦ ਵਿੱਚ ਐਕਸਪਾਇਰ ਹੋ ਰਿਹਾ ਆ ਉਹਨਾਂ ਦੇ ਵਰਕ ਪਰਮਿਟ ਤੋਂ ਉਹਨਾਂ ਦੇ ਜਿਹੜੇ ਆ ਉਹ 60 ਦਿਨਾਂ ਦੇ ਵਿੱਚ ਜੇ ਉਹ ਨਵੇਂ ਦਸਤਾਵੇਜ਼ ਨਹੀਂ ਦਾਖਲ ਕਰਾ ਸਕਦੇ ਆਪਣੀ ਜਿਹੜੀ ਉਸ ਡੇਟ ਦੇ ਨਾਲ ਬੇਸਿਕਲੀ ਮੈਚ ਕਰਦੇ ਹੋਏ, ਤਾਂ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਰੱਦ ਹੋ ਜਾਣਗੇ। ਸੋ ਹੁਣ ਉਹਦੇ ਉੱਤੇ ਕੀ ਅਸਰ ਪਊਗਾ ਇਹ ਹੁਣ ਕੈਲੀਫੋਰਨੀਆ ਦੀ DMV ਆਉਂਦੇ ਸਮੇਂ ਦੇ ਵਿੱਚ ਦੱਸੂਗੀ, ਪਰ ਹਾਲ ਦੀ ਘੜੀ ਸਟੇ ਮਿਲ ਗਿਆ ਆ। ਰੋਕ ਜਿਹੜੀ ਆ ਇਸ ਕਾਨੂੰਨ ਨੂੰ ਲਾਗੂ ਹੋਣ ਦੇ ਉੱਤੇ ਰੁਕੀ ਆ। ਨਾਨ ਡੋਮਿਸਾਈਲਡ ਸੀਡੀਐਲਸ ਵਾਲਿਆਂ ਦੇ ਲਈ ਇਹ ਥੋੜੀ ਜੀ ਰਾਹਤ ਦੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆਈ ਆ। ਇੱਕ ਹੋਰ ਚੀਜ਼ ਇਸ ਦੇ ਵਿੱਚ ਨਾਲ ਕਹਿਣਾ ਚਾਹੁੰਦੇ ਆ ਵੀ ਆਪਣੀ ਜਿਹੜੀ ਟਰੱਕਿੰਗ ਕਮਿਊਨਿਟੀ ਵਾਲੇ ਕਹਿੰਦੇ ਆ ਵੀ ਸਾਡੇ ਨਾਲ ਇਦਾਂ ਹੋ ਗਿਆ ਉਦਾਂ ਹੋ ਗਿਆ, ਪਰ ਧੰਨਵਾਦ ਕਰੋ ਰਿਵੇਰਾ ਲੁਹਾਨ ਦਾ, ਜਿਹਨੇ ਨਾਲ ਦੇ ਨਾਲ ਲਾਸੂਟ ਜਿਹੜਾ ਉਹ ਦਰਜ ਜਿਹੜਾ ਉਹ ਕਰਤਾ। ਆਪਣੇ ਅਜੇ ਸਲਾਹਾਂ ਹੀ ਕਰੀ ਜਾਂਦੇ ਸੀਗੇ ਵੀ ਕਿੱਦਾਂ ਕਰਨਾ ਆ, ਇਕੱਠੇ ਹੋਣਾ ਆ, ਕਲਾਸ ਐਕਸ਼ਨ ਕਰਨਾ ਹੈ, ਕਿਵੇਂ ਕਰਨਾ ਆ ਮਿੱਤਰ ਨੇ ਜਿਹੜਾ ਆ ਉਹ ਐਕਸ਼ਨ ਜਿਹੜਾ ਉਹ ਲੈ ਕੇ ਤੇ ਤੁਹਾਨੂੰ ਸਾਰਿਆਂ ਨੂੰ ਸਾਹ ਜਿਹੜਾ ਇਸ ਦੇ ਵਿੱਚ ਹਾਲ ਦੀ ਘੜੀ ਦਵਾ ਦਿੱਤਾ। ਆਉਂਦੇ ਸਮੇਂ 'ਚ ਕੀ ਹੋਊਗਾ ਉਹਦਾ ਪਤਾ ਨਹੀਂ, ਪਰ ਅੱਜ 11 ਨਵੰਬਰ ਨੂੰ ਆਪਾਂ ਇਹ ਦੱਸ ਰਹੇ ਹਾਂ ਵੀ ਯੂਐਸ ਕੋਰਟ ਆਫ ਅਪੀਲ ਜਿਹੜੇ ਡਿਸਟ੍ਰਿਕਟ ਕੋਲੰਬੀਆ ਨੇ ਨਾਨ ਡੋਮਿਸਾਈਲਡ ਜਿਹੜੇ ਧਾਰਕ ਸੀਗੇ ਉਹਨਾਂ ਦੇ ਜਿਹੜੇ ਲਾਇਸੈਂਸ ਦੇ ਹਿਸਾਬ ਦੇ ਨਾਲ ਖੋਏ ਜਾਣੇ ਸੀਗੇ ਜਾਂ ਉਹਨਾਂ ਨੂੰ ਦੁਬਾਰਾ ਨਹੀਂ ਸੀ ਕੁਛ ਉਸ ਦੇ ਵਿੱਚ
ਹੋਣਾ, ਲਾਇਸੈਂਸ ਜਿਹੜੇ ਰੀਨਿਊ ਨਹੀਂ ਸੀ ਹੋਣੇ, ਉਹ ਸਾਰੇ ਜਿਹੜੇ ਕਾਨੂੰਨ ਦੇ ਉੱਤੇ ਹਾਲ ਦੀ ਘੜੀ ਫੈਡਰਲ ਜਿਹੜੀ ਅਦਾਲਤ ਆ ਉਹਨਾਂ ਨੇ ਰੋਕ ਲਾ ਦਿੱਤੀ ਆ। ਸੋ DOT ਨੂੰ ਜਿਹੜਾ ਉਹਨਾਂ ਨੇ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਰੋਕ ਦਿੱਤਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਿੰਟ ਕੀਤਾ ਹੈ ਵੀ ਜਿਹੜੇ ਇੰਡੀਆ ਦੇ ਉੱਤੇ ਟੈਰਿਫ ਲਾਏ ਗਏ ਆ ਉਹਨਾਂ ਨੂੰ ਕਾਫੀ ਘੱਟ ਕੀਤਾ ਜਾ ਸਕਦਾ ਆ, ਕਿਉਂਕਿ ਉਹਨਾਂ ਨੇ ਰੀਸੈਂਟਲੀ ਆਪਣੇ ਹੀ ਬਹੁਤ ਜਿਹੜੇ ਕਰੀਬੀ ਹੈਗੇ ਆ ਸਰਜੀਓ ਗੋਰ, ਉਹਨਾਂ ਨੂੰ ਐਜ਼ ਏ ਅੰਬੈਸਡਰ ਇੰਡੀਆ ਦੇ ਵਿੱਚ ਲਾਇਆ ਹੈਗਾ ਆ। ਕਪੈਲਰ ਦਾ ਜਿਹੜਾ ਡਾਟਾ ਇਹ ਸ਼ੋ ਕਰ ਰਿਹਾ ਵੀ ਜਿਹੜੇ ਇੰਡੀਆ ਦੇ ਇੰਪੋਰਟ ਹੈਗੇ ਆ ਰਸ਼ੀਅਨ ਕਰੂਡ ਦੇ, ਉਹ ਮੋਸਟਲੀ ਫਲੈਟ ਹੀ ਰਹੇ ਆ, ਕਹਿੰਦੇ ਮੰਥ ਆਫ ਅਕਤੂਬਰ ਵਰਸਸ ਸੈਪਟੰਬਰ, ਜਿੱਥੇ ਕਿ ਸਤੰਬਰ ਮਹੀਨੇ ਦੇ ਵਿੱਚ 1.59 ਮਿਲੀਅਨ ਬੈਰਲਸ ਪਰ ਡੇ ਉਹ ਜਿਹੜਾ ਆ ਖਰੀਦ ਰਹੇ ਸੀਗੇ। ਜਿਹੜੀ ਅਪਾਇੰਟਮੈਂਟ ਕੀਤੀ ਗਈ ਆ ਸਰਜੀਓ ਗੋਰ ਹੋਣਾ ਦੀ ਐਜ਼ ਏ ਐਂਬੈਸਡਰ, ਸੋ ਉਹ ਹੁਣ ਟਰੰਪ ਹੋਣਾ ਦੀ ਜਿਹੜੀ ਪਰਸਨਲ ਅਪਰੋਚ ਆ ਡਿਪਲੋਮੈਸੀ ਦੀ, ਉਹਦੇ ਲਈ ਕਹਿੰਦੇ ਫਾਇਦੇਮੰਦ ਹੋਊਗੀ। ਸੋ ਟੈਨਸ਼ਨਸ ਦੋਨਾਂ ਮੁਲਕਾਂ 'ਚ ਕਾਫੀ ਆ, ਟ੍ਰੇਡ ਨੂੰ ਲੈ ਕੇ, ਟੈਰਿਫ ਨੂੰ ਲੈ ਕੇ, ਰਸ਼ੀਅਨ ਆਇਲ ਇੰਪੋਰਟਸ ਨੂੰ ਲੈ ਕੇ। ਐਲ ਗੋਰ ਹੋਣਾ ਦੀ ਜਿਹੜੀ ਸਹੁੰ ਚੁੱਕ ਸੈਰੇਮਨੀ ਆ ਉਹ ਕੱਲ ਹੋ ਚੁੱਕੀ ਹੈਗੀ ਆ, ਤੇ ਹੁਣ ਉਹ ਕਹਿੰਦੇ ਵੀ ਡਾਇਰੈਕਟਲੀ ਜਿਹੜੀ ਆ ਇੰਡੀਆ ਦੀ ਸਰਕਾਰ ਦੇ ਨਾਲ ਵਰਕਆਊਟ ਕਰਨਾ ਸ਼ੁਰੂ ਕਰ ਦੇਣਗੇ, ਤਾਂ ਕਿ ਜਿਹੜਾ ਇੰਡੀਆ ਦਾ ਜਿਹੜਾ ਟੈਰਿਫ ਆ ਉਸ ਨੂੰ ਘਟਾਇਆ ਜਾ ਸਕੇ। ਸੋ ਫਾਰ 1.73 MBD ਜੋ ਹੈਗਾ ਆ ਉਹ ਰਸ਼ੀਅਨ ਐਕਸਪੋਰਟਸ ਹੋ ਚੁੱਕਾ ਹੈਗਾ ਆ, ਮਿਲੀਅਨ ਬੈਰਲਸ ਪਰ ਡੇ ਅਕਤੂਬਰ ਮਹੀਨੇ ਦੇ ਵਿੱਚ। ਤੇ ਇਸੇ ਤਰ੍ਹਾਂ ਥਾਊਜ਼ੈਂਡਸ ਆਫ ਬੈਰਲ ਪਰ ਡੇ ਜਿਹੜਾ ਆ ਹੋਰ ਵੀ ਜਿਹੜੇ ਆ ਇੰਡੀਆ ਵੱਲੋਂ ਖਰੀਦੇ ਜਾ ਰਹੇ ਹੈਗੇ ਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀ ਗੋਰ ਆ, ਜਿਹੜੇ ਅਮਰੀਕਾ ਦੇ ਇਨਵੈਸਟਰ ਆ ਇੰਡੀਆ ਦੇ ਵਿੱਚ, ਉਹਨਾਂ ਦੀ ਪ੍ਰਾਇੋਰਟੀ ਇਹੀ ਹੋਊਗੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਕੀ ਇੰਡਸਟਰੀਜ਼ ਹੈਗੀਆਂ US ਦੀਆਂ, ਉਹਨਾਂ ਦੇ ਵਿੱਚ ਭਾਰਤ ਵਾਲੇ ਜਿਹੜੇ ਆ ਉਹ ਆਪਣੀ ਇਨਵੈਸਟਮੈਂਟ ਕਰਨ। ਸੋ ਉਹ ਕਹਿੰਦੇ ਵੀ ਮੈਂ ਸਰਜੀਓ ਵੱਲ ਦੇਖ ਰਿਹਾ ਆ ਕਿ ਉਹ ਆਪਣੀ ਤਾਕਤ ਦੇ ਨਾਲ ਕਿੰਨਾ ਕੁ ਵਧੀਆ ਜਿਹੜਾ ਰਿਲੇਸ਼ਨਸ਼ਿਪ ਆ ਉਹ ਇੰਡੀਆ ਦੇ ਨਾਲ ਬਣਾ ਸਕਦੇ ਹੈਗੇ ਆ। ਗੋਰ ਹੋਣਾ ਨੂੰ US ਦੇ ਐਂਬੈਸਡਰ ਟੂ ਇੰਡੀਆ ਇਹ ਕਨਫਰਮ ਕਰ ਦਿੱਤਾ ਗਿਆ ਸੀ ਅਕਤੂਬਰ 7 ਨੂੰ, ਤੇ ਨਿਊ ਦਿੱਲੀ ਦੇ ਵਿੱਚ ਉਹ ਥੋੜੇ ਦਿਨਾਂ ਦੇ ਬਾਅਦ ਹੀ ਜਿਹੜੇ ਆ ਪਹੁੰਚ ਗਏ, ਤੇ ਉਹ ਤੋਂ ਬਾਅਦ ਉਹ ਉੱਥੇ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਦੇ ਨਾਲ ਵੀ ਮਿਲੇ ਹੈਗੇ, ਤੇ ਉਹਨਾਂ ਨੇ ਡਿਸਕਸ ਕੀਤਾ ਹੈਗਾ ਟ੍ਰੇਡ, ਟੈਕਨੋਲੋਜੀ ਰਲ ਕੇ ਕਿਸ ਤਰ੍ਹਾਂ ਦੋਨੋਂ ਮੁਲਕ ਜਿਹੜੇ ਆ ਕੰਮ ਕਰ ਸਕਦੇ ਹੈਗੇ ਆ। 1 ਲੱਖ ਦੇ ਕਰੀਬ ਵੀਜ਼ਾ ਫੀਸ ਨੂੰ ਲੈ ਕੇ, ਇੰਨੇ ਵੱਡੇ ਅਮਾਉਂਟ ਆਫ ਟੈਰਿਫ ਨੂੰ ਲੈ ਕੇ ਇੰਡੀਆ ਵਾਲੇ ਜਿਹੜੇ ਕਾਫੀ ਨਾਰਾਜ਼ ਚੱਲ ਰਹੇ ਸੀ ਟਰੰਪ ਉਹਨਾਂ ਤੋਂ। ਸੋ ਹੁਣ ਲੱਗਦਾ ਆ ਵੀ ਇਹ ਜਿਹੜੀ ਆ ਬਾਜੀ ਇੰਡੀਆ ਵਾਲੇ ਮਾਰ ਜਾਓਗੇ ਤੇ ਟਰੰਪ ਉਹਨਾਂ ਦੇ ਨਾਲ ਜੱਫੀ ਪਾ ਲੈਣਗੇ। ਪਰ ਰਘੂ ਰਾਮ ਰਾਜਨ ਜੋ ਸਾਬਕਾ ਫੈਡਰਲ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਆ, ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਉੱਤੇ, ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੰਡੀਆ ਵਾਲਿਆਂ ਨੂੰ ਬੜਾ ਯਕੀਨ ਨਹੀਂ ਕਰਨਾ ਚਾਹੀਦਾ ਹੈਗਾ। ਤੇ ਕਹਿੰਦੇ ਵੀ ਪਿਛਲੀ ਵਾਰੀ ਜਦੋਂ ਰਿਚਰਡ ਨਿਕਸਨ ਤੇ ਹੈਨਰੀ ਕਿਸਿੰਜਰ ਸੀਗੇ, ਉਹਨਾਂ ਨੇ ਜੋ ਪਾਕਿਸਤਾਨ ਦੇ ਵਿੱਚ 1971 ਦੀ ਜਿਹੜੀ ਜੰਗ ਹੋਈ ਸੀ ਇੰਡੀਆ ਪਾਕਿਸਤਾਨ ਵਾਰ, ਉਹਦੇ ਵਿੱਚ ਇੰਡੀਆ ਵਾਲਿਆਂ ਨੂੰ ਪੁਸ਼ ਕਰ ਦਿੱਤਾ ਸੀ ਰਸ਼ੀਆ ਦੇ ਵੱਲ, ਤੇ 25 ਸਾਲ ਜਿਹੜਾ ਸੋਵੀਅਤ ਯੂਨੀਅਨ ਨਾਲ ਉਹਨਾਂ ਦੇ ਜਿਹੜੇ ਰਿਲੇਸ਼ਨ ਆ ਵਧੀਆ ਚੱਲਦੇ ਰਹੇ। ਲੇਟਰ ਔਨ ਅਮਰੀਕਾ ਵੱਲ ਜਿਹੜੇ ਇੰਡੀਆ ਦੇ ਰਿਲੇਸ਼ਨ ਆ ਉਹ ਕਾਫੀ ਵਧੀਆ ਚੱਲ ਰਹੇ ਸੀ, ਪਰ ਪਿਛਲੇ ਕੁਝ ਸਮੇਂ ਤੋਂ ਟੈਰਿਫ ਨੂੰ ਲੈ ਕੇ ਤੇ ਹੁਣ ਜਿਸ ਹਿਸਾਬ ਦੇ ਨਾਲ ਟ੍ਰਾਂਸਨੈਸ਼ਨਲ ਆਪਰੇਸ਼ਨ ਦੀ ਵੀ ਗੱਲਬਾਤ ਹੋ ਰਹੀ ਆ, ਸੋ ਕਈ ਇਸ਼ੂਜ਼ ਦੇ ਉੱਤੇ ਰਸ਼ੀਅਨ ਆਇਲ ਨੂੰ ਲੈ ਕੇ ਇਹ ਜਿਹੜੀ ਗੱਲਬਾਤ ਆ ਦੋਨਾਂ ਮੁਲਕਾਂ ਦੇ ਵਿੱਚ ਖਟਾਸ ਪਈ ਹੋਈ ਸੀ, ਪਰ ਲੱਗ ਰਿਹਾ ਆ ਭਈ ਇੰਡੀਆ ਵਾਲੇ ਜਿਹੜੀ ਡੀਲ ਆ ਉਹ ਅਮਰੀਕਾ ਦੇ ਨਾਲ ਬਣਾ ਲੈਣਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਇੱਕ ਟ੍ਰੈਜਡੀ ਹੋਈ ਹੈ। 23 ਸਾਲਾਂ ਦਾ ਨੌਜਵਾਨ ਸੁਖਪ੍ਰੀਤ ਸਿੰਘ ਜੋ ਨਿਊਯਾਰਕ ਤੋਂ ਸੀਗਾ, ਕੋਲੋਰਾਡੋ ਦੇ ਵਿੱਚ ਉਸਦਾ ਜਿਹੜਾ ਟਰੱਕ ਆ ਉਹ ਹਾਦਸਾਗ੍ਰਸਤ ਹੋ ਗਿਆ, ਜਿਸ ਕਰਕੇ ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਕੋਲੋਰਾਡੋ ਸਟੇਟ ਪੈਟਰੋਲ ਵਾਲਿਆਂ ਨੇ ਜਿਹੜਾ ਉਹ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਫ੍ਰਿਟਲਾਈਨਰ ਸੈਮੀ ਟਰੱਕ ਜਿਹੜਾ ਉਹ ਚਲਾ ਰਿਹਾ ਸੀਗਾ ਉੱਥੇ ਦੇ ਹਾਈਵੇ 160 ਦੇ ਉੱਤੇ ਪਾਗੋਸਾ ਸਪਰਿੰਗ ਦੇ ਨਜ਼ਦੀਕ, ਜਦ ਇਸ ਦਾ ਜਿਹੜਾ ਵਹੀਕਲ ਆ ਉਹ ਜਿਹੜਾ ਕੰਟਰੋਲ ਆ ਉਸ ਦਾ ਇਹ ਲੋਸਟ ਹੋ ਗਿਆ। ਕਹਿੰਦੇ ਵੀ ਬ੍ਰੇਕਾਂ ਚੋਂ ਧੂੰਆਂ ਨਿਕਲ ਰਿਹਾ ਸੀਗਾ, ਸ਼ਾਇਦ ਬ੍ਰੇਕ ਫੇਲ ਹੋਣ ਦਾ ਮਾਮਲਾ ਇਸ ਦੇ ਵਿੱਚ ਜਿਹੜਾ ਉਹ ਬਣਿਆ ਹੋਵੇ, ਟਰੂਪਰਸ ਨੇ ਜਿਹੜਾ ਉਹ ਦੱਸਿਆ, ਜਿਹਦੇ ਕਰਕੇ ਸਪੀਡ ਓਬਵੀਅਸਲੀ ਫਿਰ ਪਾਸ ਦੇ ਉੱਤੇ, ਢਲਾਨ ਦੇ ਉੱਤੇ ਜਿਹੜੀ ਉਹ ਤੇਜ਼ ਜਿਹੜੀ ਉਹ ਹੋ ਗਈ ਹੋਊਗੀ, ਜਿਹਦੇ ਕਰਕੇ ਜਿਹੜਾ ਸਮੋਕ ਕਹਿੰਦੇ ਆ ਵੀ ਇਹਦੇ ਬ੍ਰੇਕ ਦੇ ਵਿੱਚੋਂ
ਨਿਕਲ ਰਿਹਾ ਸੀਗਾ। ਸੋ ਰਨਵੇ ਰੈਂਪ ਤੋਂ ਇਹ 1.5 ਮੀਲ ਦੂਰ ਸੀਗਾ, ਉੱਥੇ ਤੱਕ ਇਹ ਪਹੁੰਚ ਨਹੀਂ ਸਕਿਆ। ਇਹਦਾ ਜਿਹੜਾ ਸੈਮੀ ਟਰੱਕ ਆ ਉਹ ਗਾਰਡ ਰੇਲ ਤੋਂ ਪਾਰ ਹੁੰਦਾ ਹੋਇਆ ਟੰਬਲ ਕਰ ਗਿਆ ਤੇ ਥੱਲੇ ਖਾਈ ਦੇ ਵਿੱਚ ਡਿੱਗ ਗਿਆ। ਜਦ ਇਸ ਦਾ ਐਕਸੀਡੈਂਟ ਹੋਇਆ ਤਾਂ ਕਹਿੰਦੇ ਜਿਹੜੇ ਟਰੂਪਰਸ ਆ ਉਹਨਾਂ ਨੇ ਦੱਸਿਆ ਵੀ ਇਸ ਦੀ ਜਿਹੜੀ ਬਾਡੀ ਆ ਟਰੱਕ ਦੇ ਵਿੱਚੋਂ ਉਛਲ ਕੇ ਬਾਹਰ ਜਿਹੜੀ ਆ ਉਹ ਇਜੈਕਟ ਹੋ ਗਿਆ ਸੀਗਾ। ਕਾਫੀ ਜ਼ਿਆਦਾ ਉੱਥੇ ਮਲਬਾ ਪਿਆ ਹੋਇਆ ਸੀਗਾ। ਇਸ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕੀਤਾ ਜਿਹੜਾ ਹੋ ਗਿਆ ਆ। ਸੋ ਥੋੜਾ ਸਮਾਂ ਹੀ ਹੋਇਆ ਸੀਗਾ ਇਸ ਨੂੰ ਅਜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਇਆ ਹੋਇਆ ਨੂੰ। 23 ਸਾਲ ਇਸ ਦੀ ਜਿਹੜੀ ਉਹ ਉਮਰ ਸੀਗੀ ਤੇ ਇਹ ਹਾਦਸਾਗ੍ਰਸਤ ਹੋ ਗਿਆ। ਸੋ 2 ਭੈਣਾਂ ਦਾ ਇਕੱਲਾ ਜਿਹੜਾ ਇਹ ਭਰਾ ਸੀ। ਥੋੜਾ ਸਮਾਂ ਹੀ ਹੋਇਆ ਜਿੱਦਾਂ ਦੱਸਿਆ ਅਮਰੀਕਾ ਦੇ ਵਿੱਚ ਆਇਆ ਸੀਗਾ। ਵੋਲਫ ਕ੍ਰੀਕ ਪਾਸ ਇਹ ਸੈਨ ਜੁਆਨ ਮਾਊਂਟੇਨਸ ਦੇ ਵਿੱਚ ਸਥਿਤ ਹੈਗਾ ਆ। ਕਾਫੀ ਕਹਿੰਦੇ ਵੀ ਇਸ ਤੇ ਸ਼ਾਰਪ ਕਰਵ ਤੇ 7% ਗ੍ਰੇਡ ਜਿਹੜਾ ਸਟੀਪ ਜਿਹੜਾ ਉਹ ਹੈਗਾ ਆ। ਕੋਲੋਰਾਡੋ ਦੇ ਕਹਿੰਦੇ ਵੀ ਸਭ ਤੋਂ ਡੇਂਜਰਸ ਰਾਊਟਸ ਦੇ ਵਿੱਚੋਂ ਇਹ ਇੱਕ ਰਾਊਟ ਸੀ ਜਿੱਥੇ ਸੁਖਪ੍ਰੀਤ ਸਿੰਘ ਜਿਹੜਾ ਉਦੋਂ ਇਹ ਡਰਾਈਵ ਕਰ ਰਿਹਾ ਸੀ ਜਦ ਹਾਦਸੇ ਦੇ ਕਰਕੇ ਜਿਹੜੀ ਆ ਇਸ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ। ਅਗਲੀ ਖਬਰ ਵੱਲ ਚਲੀਏ। ਨਿੱਕੀ ਹੈਲੀ ਜੋ ਯੂਐਨ ਦੀ ਐਮਬੈਸਡਰ ਵੀ ਰਹੀ ਆ ਤੇ ਗਵਰਨਰ ਵੀ ਰਹੀ ਆ ਸਾਊਥ ਕੈਰੋਲੀਨਾ ਦੀ ਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀ। ਇੱਕ ਟਾਈਮ ਦੇ ਉੱਤੇ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਨਜ਼ਦੀਕ ਸੀ ਤੇ ਪਰ ਅੱਜ ਕੱਲ ਕਾਫੀ ਜਿਹੜੇ ਰਿਲੇਸ਼ਨ ਆ ਉਹ ਗੁੱਡ ਨਹੀਂ ਚੱਲ ਰਹੇ। ਨਿੱਕੀ ਹੈਲੀ ਦਾ ਮੁੰਡਾ ਆ ਉਹ ਅੱਜ ਕੱਲ ਬੜਾ ਖਬਰਾਂ ਦੇ ਵਿੱਚ ਰਹਿੰਦਾ ਆ। ਨਾਲਿਨ ਹੈਲੀ ਉਹਨੇ ਇਹ ਕਿਹਾ ਵੀ ਮੈਂ ਜਿਹੜਾ ਆ ਚਾਹਨਾ ਆ ਵੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਟੋਟਲੀ ਬੰਦ ਹੋ ਜਾਏ। ਈਵਨ ਜਿਹੜੇ ਇੰਡੀਅਨਸ ਆ ਉਹਨਾਂ ਨੂੰ ਇੱਥੋਂ ਕੱਢ ਦਿੱਤਾ ਜਾਵੇ। ਹਾਲਾਂਕਿ ਖੁਦ ਉਹਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਇੰਡੀਆ ਦੇ ਵਿੱਚ ਇੰਡੀਆ ਤੋਂ ਇੱਥੇ ਇਮੀਗ੍ਰੈਂਟ ਹੋਏ ਸੀਗੇ। ਉਹ ਕਹਿੰਦਾ ਵੀ ਪਹਿਲਾਂ ਮੈਂ ਬਹੁਤ ਕਨਫਿਊਜ਼ ਰਿਹਾ ਵੀ ਮੇਰੇ ਗ੍ਰੈਂਡ ਪੇਰੈਂਟਸ ਉਹ ਸਿੱਖ ਸੀ, ਮੇਰੇ ਪੇਰੈਂਟਸ ਜਿਹੜੇ ਆ ਕ੍ਰਿਸਚੀਅਨ ਆ, ਉਹਦਾ ਫਾਦਰ ਕ੍ਰਿਸਚੀਅਨ ਆ, ਮਦਰ ਜਿਹੜੀ ਆ ਨਿੱਕੀ ਹੈਲੀ ਉਹਨ ਕ੍ਰਿਸਚੀਅਨ ਧਰਮ ਅਪਣਾ ਲਿਆ ਸੀ। ਤੇ ਹੁਣ ਇਹ 24 ਸਾਲਾਂ ਦਾ ਜਿਹੜਾ ਹੈਗਾ ਆ ਇਹ ਮੈਗਾ ਦੀ ਇੱਕ ਵੱਡੀ ਵੌਇਸ ਬਣਦਾ ਜਾ ਰਿਹਾ ਹੈਗਾ ਜਾਂ ਤਾਂ ਇਹਨ ਪੋਲਿਟਿਕਸ 'ਚ ਆਉਣਾ ਹੈਗਾ। ਤੇ ਉਹ ਕਹਿੰਦਾ ਵੀ ਮੈਂ ਦੇਖਿਆ ਵੀ ਸਾਰੇ ਧਰਮਾਂ ਨਾਲੋਂ ਕ੍ਰਿਸਚੀਅਨ ਧਰਮ ਜਿਹੜਾ ਬਹੁਤ ਵਧੀਆ ਧਰਮ ਹੈਗਾ ਆ। ਤੇ ਹਾਲਾਂਕਿ ਨਿੱਕੀ ਹੈਲੀ ਪਿਛਲੇ ਦਿਨਾਂ 'ਚ ਡੋਨਲਡ ਟਰੰਪ ਉਹਨਾਂ ਦਾ ਕਾਫੀ ਵਿਰੋਧ ਵੀ ਕਰਦੀ ਰਹੀ ਆ ਟੈਰਿਫਸ ਨੂੰ ਲੈ ਕੇ। ਪਰ ਜਿਹੜਾ ਧਰਮ ਦੀ ਗੱਲ ਜਾਂ ਇਮੀਗ੍ਰੇਸ਼ਨ ਦੀ ਗੱਲ ਇਹ ਉਸ ਟਾਈਮ ਤੇ ਆਈ ਆ ਜਿਸ ਟਾਈਮ ਦੇ ਉੱਤੇ ਜਿਹੜੇ ਰਿਪਬਲਿਕਨਸ ਆ ਉਹ ਆਪਣੇ ਆਪ ਨੂੰ ਇਹੀ ਕਹਿ ਰਹੇ ਆ ਵੀ ਸਾਡੇ ਨਾਲੋਂ ਸੱਚਾ ਕੋਈ ਕ੍ਰਿਸਚੀਅਨ ਹੈ ਨਹੀਂ ਹੈਗਾ। ਜੇਡੀ ਵੈਂਸ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਸੀ ਵੀ ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ ਜਿਹੜੀ ਮੇਰੀ ਵਾਈਫ ਆ ਉਹ ਕ੍ਰਿਸਚੀਅਨਿਟੀ 'ਚ ਕਨਵਰਟ ਹੋ ਜਾਏ। ਊਸ਼ਾ ਵੈਂਸ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਉਹ ਐਥੀਇਸਟ ਆ ਤੇ ਉਹ ਆਪਣੇ ਆਪ ਨੂੰ ਕਿਸੇ ਧਰਮ ਦੇ ਵਿੱਚ ਯਕੀਨ ਨਹੀਂ ਕਰਦੀ ਹੈਗੀ। ਬਾਅਦ ਦੇ ਵਿੱਚ ਉਹਨੇ ਕਿਹਾ ਵੀ ਮੈਂ ਉਹਦੇ ਤੇ ਕੋਈ ਪ੍ਰੈਸ਼ਰ ਨਹੀਂ ਪਾਉਣਾ। ਸੋ ਇਹ ਇਦਾਂ ਦੇ ਜਿਹੜੀ ਗੱਲਾਂ ਬਾਤਾਂ ਆ ਰਹੀਆਂ। ਸੋ ਇਹ ਵੀ ਗੱਲ ਚੱਲ ਰਹੀ ਹੈਗੀ ਆ ਵੀ ਜਿਹੜੇ ਲੋਕ ਅਮਰੀਕਾ ਦੇ ਵਿੱਚ ਸਿਟੀਜ਼ਨ ਬਣ ਜਾਂਦੇ ਆ ਉਹ ਕਿਸੇ ਤਰ੍ਹਾਂ ਦਾ ਪਬਲਿਕ ਆਫਿਸ ਦੇ ਲਈ ਇਲੈਕਸ਼ਨ 'ਚ ਨਹੀਂ ਖੜ ਸਕਦੇ ਹੈਗੇ। ਓਨਲੀ ਜਿਹੜੇ ਇੱਥੇ ਦੇ ਬੋਰਨ ਹੋਊਗੇ ਉਹ ਹੀ ਜਿਹੜੇ ਖੜ ਸਕਦੇ ਹੈਗੇ ਆ। ਹੁਣ 6-7 ਦੇ ਕਰੀਬ ਤਾਂ ਭਾਰਤੀ ਮੂਲ ਦੇ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਹੈਗੇ ਆ ਜਿਹੜੇ ਬੋਰਨ ਹੀ ਆਊਟ ਆਫ ਅਮਰੀਕਾ ਦੇ ਹੋਏ ਆ, ਠੀਕ ਆ, ਨੈਚੁਰਲਾਈਜ਼ਡ ਅਮਰੀਕਨ ਸਿਟੀਜ਼ਨ ਬਣੇ ਹੋਏ ਹੈਗੇ ਆ। ਸੋ ਇਹ ਜੋ ਨਾਲਿਨ ਹੈਲੀ ਆ ਇਹ ਕਾਫੀ ਅੱਜ ਕੱਲ ਇਹਦੀ ਜਿਹੜੀ ਨਿਊਜ਼ ਆ ਉਹ ਵੱਖ-ਵੱਖ ਨਿਊਜ਼ ਆਊਟਲੈਟਸ ਦੇ ਉੱਤੇ ਚੱਲ ਰਹੀ ਹੈਗੀ ਆ। ਜੀ ਵਾਈਸ ਪ੍ਰੈਜ਼ੀਡੈਂਟ ਦੀ ਵੀ ਜਨਾਨੀ ਨੂੰ ਕਹਿ ਦਿੱਤਾ ਵੀ ਇਹ ਕ੍ਰਿਸਚਨ ਜਿਹੜੀ ਉਹ ਬਣ ਜਾਵੇ। ਸੋ ਜਿੰਨੇ ਮਰਜ਼ੀ ਬਣ ਜਾਓ ਜੀ ਭਾਈ ਸਾਹਿਬ, ਜਿੱਦਾਂ ਮਰਜ਼ੀ ਕਰ ਲਓ, ਇਹਨਾਂ ਦੀਆਂ ਨਜ਼ਰਾਂ 'ਚ ਉਹ ਜਿਹੜਾ ਰੰਗ ਵਾਲਾ ਭੇਦਭਾਵ ਆ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਹੀ ਰਹਿਣੀਆਂ। ਛੋਟੀ ਜਿਹੀ ਬ੍ਰੇਕ ਦਾ ਵਕਤ ਆ ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ। Heroically golfing, you can just make out
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਅਗਲੀ ਇੱਕ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਨੂੰ ਪਤਾ ਵੀ ਇਸ ਟਾਈਮ ਸਨੈਪ EBT ਵਾਲਾ ਕਾਫੀ ਜ਼ਿਆਦਾ ਰੌਲਾ ਜਿਹੜਾ ਉਹ ਪਿਆ ਆ। ਜੋ ਸਿਚੁਏਸ਼ਨ ਇਸ ਟਾਈਮ ਸਿੱਖਾਂ ਨੂੰ ਲੈ ਕੇ ਬਣੀ ਪਈ ਆ, ਖਾਸ ਕਰਕੇ ਜਿਹੜੇ ਕੁਛ ਟਰੱਕਿੰਗ ਐਕਸੀਡੈਂਟਸ ਤੋਂ ਬਾਅਦ ਦੇ ਵਿੱਚ, ਇਹ ਹੁਣ ਇੱਕ ਕੁਦਰਤੀ ਕਹਿ ਲਓ ਵੀ ਇੱਕ ਮੌਕਾ ਆ ਗਿਆ ਇਹਨਾਂ ਲੋਕਾਂ ਦੀ ਜਿਹੜੇ ਵਾਕਿਆ ਹੀ ਇਸ ਟਾਈਮ ਜਿਨ੍ਹਾਂ ਨੂੰ ਰੋਟੀ ਪਾਣੀ ਦਾ ਬਹੁਤ ਜ਼ਿਆਦਾ ਫਰਕ ਜਿਹੜਾ ਉਹ ਪਿਆ ਆ, ਜਿਨ੍ਹਾਂ ਕੋਲ ਨਹੀਂ ਆ, ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਲਿਆ ਕੇ ਰਾਸ਼ਨ ਪਾਣੀ ਜਿਹੜਾ ਆ, ਜਾਂ ਗੁਰੂ ਘਰਾਂ ਵੱਲੋਂ ਜਿਹੜਾ ਕੁਛ ਰਾਸ਼ਨ ਪਾਣੀ ਆ ਉਹਨਾਂ ਨੂੰ ਪਹੁੰਚਾਉਣਾ ਚਾਹੀਦਾ, ਜਿੱਦਾਂ ਕੋਵਿਡ ਦੇ ਵੇਲੇ ਲੋਕਾਂ ਤੱਕ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਇੱਕ ਤਾਂ ਵੈਸੇ ਹੀ ਆਪਣਾ ਧਰਮ ਵੀ ਇਹ ਕਹਿੰਦਾ ਆ ਵੀ ਜਿਹੜਾ ਇਸ ਟਾਈਮ ਜਿਸ ਨੂੰ ਜ਼ਰੂਰਤ ਆ ਉਸ ਦੀ ਮਦਦ ਕੀਤੀ ਜਾਵੇ। ਕਈ ਦੀ ਗੱਲ ਕੌੜੀ ਲੱਗਦੀ ਆ, ਔਖੀ ਲੱਗਦੀ ਆ, ਪਰ ਆਪਾਂ ਕਈ ਦੀ ਰੱਜਿਆਂ ਨੂੰ ਜ਼ਿਆਦਾ ਰਜਾਉਣ ਲੱਗ ਜਾਂਦੇ ਆ। ਪਰ ਜਿੱਥੇ ਹੁਣ ਜ਼ਰੂਰਤ ਆ, ਜਿੱਥੇ ਲੋੜਵੰਦ ਹੋਣਗੇ, ਉੱਥੇ ਉਹਨਾਂ ਦੀ ਥੜੀ ਜਿਹੜੀ ਆ ਉਹ ਬਾਂਹ ਫੜਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਮੈਂ ਦੇਖ ਰਿਹਾ ਸੀਗਾ ਵੀ ਕਈ ਥਾਵਾਂ ਦੇ ਉੱਤੇ ਕਈ ਜਿਹੜੀਆਂ ਕਮਿਊਨਿਟੀਜ਼ ਇਹਨਾਂ ਲੋਕਾਂ ਦੇ ਲਈ ਰਾਸ਼ਨ ਪਾਣੀ ਦਾ ਜਿਹੜਾ ਉਹ ਪ੍ਰਬੰਧ ਕਰ ਰਹੀਆਂ। ਸੋ ਆਪਣੇ ਗੁਰੂ ਘਰਾਂ ਨੂੰ ਵੀ ਅੱਗੇ ਜਿਹੜਾ ਉਹ ਹੋਣਾ ਚਾਹੀਦਾ ਆ। ਇਹ ਵੀ ਦੇਖਿਆ ਗਿਆ ਬਹੁਤ ਸਾਰੇ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਸਿੱਖੀ ਬਾਰੇ ਜਾਂ ਗੁਰੂ ਘਰਾਂ ਬਾਰੇ, ਜਿਹੜਾ ਗੁਰਦੁਆਰਾ ਸਾਹਿਬ ਬਾਰੇ ਜਿਹੜਾ ਉਹ ਪਤਾ ਆ, ਉਹ ਕਹਿ ਰਹੇ ਆ ਵੀ ਕਹਿੰਦੇ ਵੀ ਭਾਈ ਸਰਚ ਕਰ ਲਓ ਆਪਣੇ ਆਲੇ ਦੁਆਲੇ ਜਿਹੜੇ ਸਿੱਖ ਟੈਂਪਲ ਜਾਂ ਸਿੱਖ ਗੁਰਦੁਆਰਾ ਸਾਹਿਬ, ਉੱਥੇ ਜਾਓ, ਐਟਲੀਸਟ ਤੁਸੀਂ ਭੁੱਖੇ ਨਹੀਂ ਮਰਦੇ, ਤੁਹਾਨੂੰ ਜਿਹੜਾ ਉਹ ਭੋਜਨ ਆ, ਤੁਹਾਨੂੰ ਜਿਹੜਾ ਲੰਗਰ ਆ ਉਹ ਮਿਲ ਜਾਊਗਾ, ਤੁਸੀਂ ਜਿਹੜਾ ਰਾਸ਼ਨ ਆ, ਪ੍ਰਸ਼ਾਦਾ ਆ, ਉਹ ਉੱਥੇ ਛਕ ਸਕਦੇ ਹੈਗੇ ਆ। ਸੋ ਗੁਰੂ ਘਰਾਂ ਵੱਲੋਂ ਇੱਕ ਮੁਹਿੰਮ ਜਿਹੜੀ ਆ ਉਹ ਚਲਾ ਦੇਣੀ ਚਾਹੀਦੀ ਆ, ਜਿੱਥੇ ਜਿੱਥੇ ਵੀ ਇਲਾਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੀ ਜਿਹੜੇ ਜ਼ਰੂਰਤਮੰਦ ਹੈਗੇ ਆ, ਜਿਨ੍ਹਾਂ ਨੂੰ ਵਾਕਿਆ ਇਹ ਜ਼ਰੂਰਤ ਆ, ਜਿਨ੍ਹਾਂ ਦੇ ਕੋਲ ਕੋਈ ਹੋਰ ਸਾਧਨ ਨਹੀਂ ਆ, ਜਿਹੜੇ ਬਿਲਕੁਲ ਹੀ ਇਹਨਾਂ ਉੱਤੇ ਜਿਹੜੇ ਉਹ ਡਿਪੈਂਡੈਂਟ ਸੀਗੇ EBT ਜਾਂ ਸਨੈਪ ਦੇ ਉੱਤੇ, ਜਿਸ ਦਾ ਹੁਣ ਰੌਲਾ ਰੱਪਾ ਜਿਹੜਾ ਚੱਲ ਰਿਹਾ। ਹੁਣ ਜਦੋਂ ਖੁੱਲੂਗਾ ਸਰਕਾਰ, ਜਦੋਂ ਉਹਨਾਂ ਨੂੰ ਫੰਡਿੰਗ ਆਊਗੀ, ਉਹ ਉਦੋਂ ਦੀ ਗੱਲ ਆ, ਪਰ ਉਦੋਂ ਤੱਕ ਤੋਂ ਲੈ ਕੇ ਹੁਣ ਤੋਂ ਲੈ ਕੇ ਉਦੋਂ ਤੱਕ ਦੇ ਦਰਮਿਆਨ ਤੁਹਾਡੇ ਕੋਲ ਇੱਕ ਮੌਕਾ ਆ ਵੀ ਆਪਾਂ ਇੱਕ ਗੁੱਡਵਿਲ ਜਿਹੜੀ ਆ ਉਹ ਆਪਾਂ ਇੱਕ ਵਾਰੀ ਫੇਰ ਬਣਾ ਸਕਦੇ ਹਾਂ। ਆਪਣਾ ਧਰਮ ਵੀ ਆਪਣਾ ਇਹੀ ਕਹਿੰਦਾ ਆ, ਤੇ ਆਪਾਂ ਨੂੰ ਇੱਕ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਵੀ ਹਾਂ, ਆਪਾਂ ਇੱਥੇ ਜਿਹੜੇ ਅਮਰੀਕਾ ਨੂੰ ਆਪਾਂ ਅਡਾਪਟ ਕੀਤਾ ਆ, ਆਪਾਂ ਅਮਰੀਕਾ ਨੂੰ ਚੁਣਿਆ ਆ। ਬਾਕੀ ਦੁਨੀਆ ਦੇ ਹੋਰ ਅਨੇਕਾਂ ਜਿਹੜੇ ਮੁਲਕ, ਸੈਂਕੜੇ ਮੁਲਕਾਂ ਦੇ ਵਿੱਚੋਂ ਆਪਾਂ ਅਮਰੀਕਾ ਨੂੰ ਆ ਕੇ ਜਿਹੜਾ ਆਪਾਂ ਅਮਰੀਕਨ ਬਾਈ ਚੋਇਸ ਜਿਹੜੇ ਉਹ ਬਣੇ ਆ। ਸੋ ਕਈ ਤਾਂ ਜਿਹੜੇ ਇੱਥੇ ਜੰਮਦੇ ਉਹ ਤਾਂ ਕਹਿੰਦੇ ਨਾ ਵੀ ਬਾਈ ਬਰਥ ਆ, ਅਸੀਂ ਆਪਾਂ ਬਾਈ ਚੋਇਸ ਅਮਰੀਕਨ ਜਿਹੜੇ ਉਹ ਬਣੇ ਆ। ਸੋ ਆਓ ਆਪਾਂ ਉਹਨਾਂ ਆਪਣੇ ਜਿਹੜੇ ਬਾਕੀ ਪਰਿਵਾਰ, ਐਕਸਟੈਂਡਡ ਫੈਮਿਲੀ ਆ ਜਿਹੜੀ, ਉਹਨਾਂ ਦੀ ਵੀ ਜਿਹੜੀ ਉਹ ਇੱਥੇ ਬਾਂਹ ਫੜੀਏ। ਅਗਲੀ ਖਬਰ ਵੱਲ ਚੱਲੀਏ ਤੇ ਸ਼ਿਕਾਗੋ ਦੇ ਵਿੱਚ ਇੱਕ ਜੱਜ ਜਿਹੜਾ ਆ ਉਹ ਇਹ ਸੋਚ ਰਿਹਾ ਵੀ ਯਾਰ ਜਿਹੜੇ ਪਿਛਲੇ ਇੰਨੇ ਹਫ਼ਤਿਆਂ ਤੋਂ ਧੱਕਾ ਹੋ ਰਿਹਾ ਹੈਗਾ ਆ, ਖਾਸ ਕਰਕੇ CBP ICE ਵੱਲੋਂ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ, ਉਹਨਾਂ ਨੂੰ ਜਿਹੜਾ ਛੱਡ ਦਿੱਤਾ ਜਾਵੇ। ਕਹਿੰਦੇ ਵੀ ਜੱਜ ਕੰਸੀਡਰਸ ਰਿਲੀਜ਼ਿੰਗ ਹੰਡਰਡਸ ਆਫ ਪੀਪਲ ਅਰੈਸਟਡ ਇਨ ਸ਼ਿਕਾਗੋ ਏਰੀਆ ਇਮੀਗ੍ਰੇਸ਼ਨ ਐਨਫੋਰਸਮੈਂਟ ਬਲਿਸ ਅਟਾਰਨੀ ਜਿਹੜੇ ਆ ਨੈਸ਼ਨਲ ਇਮੀਗ੍ਰੇਸ਼ਨ ਜਸਟਿਸ ਸੈਂਟਰ ਦੇ। ਸੋ ਦੇਖੋ, ਇਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਫਾਈਟ ਕਰ ਰਹੀਆਂ ਹੈਗੀਆਂ ਇਸ ਇਸ਼ੂ ਦੇ ਉੱਤੇ। ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਹੰਡਰਡਸ ਆਫ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਫੈਡਰਲ ਇਮੀਗ੍ਰੇਸ਼ਨ ਏਜੰਟਸ ਵੱਲੋਂ ਅਰੈਸਟ ਕੀਤੇ ਗਏ ਆ, ਉਹ ਵਾਇਲੇਸ਼ਨ ਆਫ ਕੰਸੈਂਟ ਡਿਕਰੀ ਇਨ ਪਲੇਸ ਇਨ ਇਲੀਨੋਇਸ ਐਂਡ 5 ਨੇਬਰਿੰਗ ਸਟੇਟਸ। ਉਹਨਾਂ ਦੇ ਕੰਸੈਂਟ ਤੋਂ ਬਿਨਾਂ ਹੀ ਜਿਹੜੇ ਉਹ ਅਰੈਸਟ ਕੀਤੇ ਗਏ ਆ, ਕੰਸੈਂਟ ਡਿਕਰੀ ਤੋਂ ਬਿਨਾਂ। ਸੋ ਇਹਦੇ ਨਾਲ ਇਹ ਹੁੰਦਾ ਵੀ ਉਹ ਕਹਿੰਦੇ ਵੀ ਵਾਰੰਟਲੈਸ ਅਰੈਸਟ ਹੋਏ ਹੈਗੇ ਆ। ਸੋ ਇਹ ਪੋਸੀਬਲ ਨਹੀਂ ਹੋਣਾ ਚਾਹੀਦਾ ਹੈਗਾ। ਸੋ ਹੁਣ ਜਿਹੜੀ ਕੋਰਟ ਹੀਅਰਿੰਗ ਆ ਇਹਦੇ ਸੰਬੰਧ ਦੇ ਵਿੱਚ US ਦਾ ਜਿਹੜਾ ਡਿਸਟ੍ਰਿਕਟ ਜੱਜ ਹੈਗਾ ਜੈਫਰੀ ਕੋਮਨਸ, ਉਹਨਾਂ ਦੇ ਜੋ ਕੋਰਟ ਦੇ ਵਿੱਚ ਬੁੱਧਵਾਰ ਨੂੰ ਯਾਨੀ ਕਿ ਕੱਲ ਨੂੰ ਇਹ ਹੀਅਰਿੰਗ ਹੋਣੀ ਹੈਗੀ ਆ, ਤਾਂ ਕਿ ਉਹ ਇਕੁਇਟੇਬਲ ਰਿਲੀਫ ਵੀ ਕਿਸੇ ਤਰ੍ਹਾਂ ਦੀ ਉਹ ਰਿਲੀਫ ਦੇ ਸਕਦੇ ਹੈਗੇ ਆ। ਜਿਹੜੇ ਫੈਡਰਲ ਏਜੰਟਸ ਆ ਉਹ ਉਹਨਾਂ ਲੋਕਾਂ ਨੂੰ ਛੱਡ ਦੇਣ ਜਿਨ੍ਹਾਂ ਨੂੰ ਲੀਗਲ ਤਰੀਕੇ ਦੇ ਨਾਲ ਨਹੀਂ ਅਰੈਸਟ ਕੀਤਾ ਗਿਆ। ਪਿਛਲੇ ਮਹੀਨੇ ਜੱਜ ਕੂਮਨਸ ਨੇ ਜਿਹੜਾ ਰੂਲ ਕੀਤਾ ਸੀ ਵੀ ਜਿਹੜੇ ਏਜੰਟਸ ਆ
ਉਹਨਾਂ ਨੇ ਵਾਇਲੇਟ ਕੀਤਾ ਹੈਗਾ ਪ੍ਰੀਵੀਅਸਲੀ ਐਗਰੀਡ ਅਪਨ ਕੰਸੈਂਟ ਡਿਕਰੀ ਓਵਰ ਵਾਰੰਟਲੈਸ ਅਰੈਸਟ ਇਨ ਸ਼ਿਕਾਗੋ ਏਰੀਆ, ਜਿਹੜਾ 2022 ਕੌਂਸਟੋਨੋ ਨਾਵਾ ਸੈਟਲਮੈਂਟ ਕਰਕੇ ਜਾਣਿਆ ਜਾਂਦਾ ਹੈਗਾ। ਸੋ ਇਹ ਕੱਲ ਨੂੰ ਜਿਹੜੇ ਜੱਜ ਸਾਹਿਬ ਆ ਇਹ ਡਿਸੀਜਨ ਦੇ ਸਕਦੇ ਹੈਗੇ ਆ, ਕਿਉਂਕਿ ਜਿਸ ਹਿਸਾਬ ਨਾਲ ਵੀਡੀਓਜ਼ ਆਈਆਂ ਕਿੱਦਾਂ ਲੋਕਾਂ ਨੂੰ ਘਸੀਟਿਆ ਜਾ ਰਿਹਾ, ਕਿੱਦਾਂ ਉਹਨਾਂ ਦੇ ਨਿਆਣਿਆਂ ਦੇ ਸਾਹਮਣੇ ਅਰੈਸਟ ਕੀਤਾ ਜਾ ਰਿਹਾ, ਕਿਸ ਤਰ੍ਹਾਂ ਨਿਆਣੇ ਜਿਹੜੇ ਰੋ ਰਹੇ ਹੈਗੇ ਆ, ਉਹ ਸਾਰਾ ਕੁਝ ਦੇਖਦੇ ਹੋਏ ਹੁਣ ਜਿਹੜਾ ਇਹ ਲਾਸਟ ਫਾਈਲ ਕੀਤਾ ਗਿਆ ਸੀ। ਸੋ ਉਸ ਸੰਬੰਧ ਦੇ ਵਿੱਚ ਜਿਹੜੇ ਜੱਜ ਆ ਕੱਲ ਨੂੰ ਇਹ ਜਿਹੜੇ ਡਿਸੀਜਨ ਆ ਉਹ ਦੇ ਸਕਦੇ ਹੈਗੇ ਆ, ਅਨਲੈਸ ਕਿ ਫੈਡਰਲ ਗਵਰਨਮੈਂਟ ਜੱਜ ਦੀ ਬਦਲੀ ਕਰਦਾ ਜਾਂ ਕੁਝ ਹੋਰ ਹੋ ਜਾਏ, ਪਰ ਕੱਲ ਨੂੰ ਇਹ ਪਤਾ ਚੱਲੂਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਦਰਸ਼ਕਾਂ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਇਹ ਹਰਜੋਤ ਸਿੰਘ ਵੱਲੋਂ ਆਪ ਸਭ ਨੇ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US US